ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਕੋਲੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 24 अक्तूबर 2018 10 कतक नानकशाही संमत 550 का दिन है। तो डॉक्टर साहब प्रोग्राम शुरू करने तो पहला हमेशा तरह असीं अपने दर्शकों ते श्रोतियां दा सी व्यूअर्स जे तुसीं हक सच इंसाफ ते पैरा दिन दा इक्को एक चैनल TV 84 नूं देखना चाहते हो तो तुसीं देख सकते हो स्पैक्ट्रम केबल, आरसीएन केबल, बेल 5 केबल इन कैनेडा, roku, चादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਟ IP ਬੌਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਅੱਜ ਵੀ ਆਪਾਂ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਉੱਪਰ ਤੁਹਾਡੀਆਂ ਵਿਚਾਰ ਚਰਚਾਵਾਂ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਿਸੇ ਵੀ ਸਮਾਜ ਦੇ ਵਿੱਚ ਜਿਹੜਾ ਮੁਲਕੀ ਢਾਂਚਾ ਹੁੰਦਾ ਹੈ, ਖਾਸ ਤੌਰ ਤੇ ਜਦੋਂ ਅਸੀਂ ਕਿਸੇ ਜਮਹੂਰੀਅਤ ਦਾ ਜਾਂ ਡੈਮੋਕ੍ਰੇਸੀ ਜਾਂ ਲੋਕਤੰਤਰ ਇਸ ਦੀ ਗੱਲ ਕਰਦੇ ਹਾਂ ਤੇ ਜ਼ਾਹਰਾ ਤੌਰ ਤੇ ਇਸ ਦੇ 3 ਥੰਮ ਮੰਨੇ ਜਾਂਦੇ ਨੇ, 3 ਪਿਲਰਸ। ਉਹਨਾਂ ਦੇ ਵਿੱਚ ਲੈਜਿਸਲੇਟਿਵ, ਐਗਜ਼ੈਕਟਿਵ ਔਰ ਜੁਡੀਸ਼ਰੀ ਹੁੰਦੀ ਹੈ ਔਰ ਸਿਆਣੇ ਜਿਹੜੇ ਨੇ ਉਹ ਮੀਡੀਆ ਨੂੰ ਚੌਥਾ ਪਿਲਰ ਕਹਿੰਦੇ ਨੇ। ਸੋ ਜਦੋਂ ਅਸੀਂ ਐਗਜ਼ੈਕਟਿਵ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਉਸ ਦੇ ਵਿੱਚ ਸਾਰੀ ਬਿਊਰੋਕਰੇਸੀ, ਜਿਸ ਨੂੰ ਅਫਸਰਸ਼ਾਹੀ ਕਿਹਾ ਜਾਂਦਾ ਹੈ ਤੇ ਨੌਕਰਸ਼ਾਹੀ ਵੀ ਉਹਦਾ ਇੱਕ ਲਫ਼ਜ਼ ਉਹਦੇ ਲਈ ਘੜਿਆ ਗਿਆ, ਉਸ ਦੇ ਵਿੱਚ ਸਾਰਾ ਹੀ ਢਾਂਚਾ ਜਿਹੜਾ ਕਿ ਸਰਕਾਰ ਕੋ ਹੁੰਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਸਰਕਾਰ ਨੇ ਇਹ ਹੁਕਮ ਕੀਤਾ, ਸੋ ਜ਼ਾਹਰ ਹੈ ਕਿ ਬਿੱਲ ਵਿਧਾਨਿਕਾ ਵਿੱਚ ਜਾਂ ਲੈਜਿਸਲੇਚਰ ਚ ਪਾਸ ਹੁੰਦੇ ਨੇ ਔਰ ਉਸ ਨੂੰ ਜਿਹੜਾ ਫਿਰ ਲਾਗੂ ਕਰਨਾ ਕਾਨੂੰਨ ਨੂੰ, ਉਹ ਜਿਹੜਾ ਨੌਕਰਸ਼ਾਹੀ ਦਾ, ਬਿਊਰੋਕਰੇਸੀ ਦਾ ਕੰਮ ਹੁੰਦਾ ਹੈ, ਅਫਸਰਸ਼ਾਹੀ ਦਾ ਕੰਮ ਹੁੰਦਾ ਹੈ, ਜਿਹਦੇ 'ਚ ਫਿਰ ਸਾਰੇ ਸਰਕਾਰਾਂ ਦੇ ਮਹਿਕਮੇ ਢਾਂਚੇ ਹੁੰਦੇ ਨੇ। ਤੇ ਫਿਰ ਤੀਸਰਾ ਸਿਸਟਮ ਜੁਡੀਸ਼ਰੀ ਹੁੰਦਾ ਹੈ, ਅਦਾਲਤਾਂ ਹੁੰਦੀਆਂ ਨੇ। ਉਹਦੇ 'ਚ ਜਦੋਂ ਕਿ ਕੋਈ ਅਫਸਰਸ਼ਾਹੀ ਦੇ ਆਪਸੀ ਜਾਂ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਕਿ ਇਹ ਕਾਨੂੰਨ ਜਿਹੜਾ ਪਾਸ ਹੋਇਆ ਉਹਦੇ ਮੁਤਾਬਕ ਹੈ ਜਾਂ ਉਹਦੀ ਖਿਲਾਫ ਵਰਜ਼ੀ ਹੈ, ਜਦੋਂ ਇਸ ਬਾਰੇ ਨਿਰਣਾ ਲਿਆ ਜਾਂਦਾ ਤੇ ਫਿਰ ਜੁਡੀਸ਼ਰੀ ਦਾ ਰੋਲ ਹੁੰਦਾ ਹੈ, ਅਦਾਲਤਾਂ ਦਾ ਹੁੰਦਾ ਹੈ। ਅਦਾਲਤਾਂ ਕਾਨੂੰਨ ਬਣਾਉਂਦੀਆਂ ਨਹੀਂ, ਅਦਾਲਤਾਂ ਕਾਨੂੰਨ ਦੀ ਵਿਆਖਿਆ ਕਰਦੀਆਂ ਨੇ, ਇੰਟਰਪ੍ਰੇਟ ਕਰਦੀਆਂ ਨੇ, ਕਿਹੜੀ ਗੱਲ ਕਨਸਟੀਟਿਊਸ਼ਨ ਜਾਂ ਆਇਨ ਦੇ ਮੁਤਾਬਕ ਹੈ, ਸੰਵਿਧਾਨ ਦੇ ਮੁਤਾਬਕ ਹੈ ਔਰ ਕਿਹੜੀ ਚੀਜ਼ ਗੈਰ ਕਾਨੂੰਨੀ ਹੈ, ਇਸ ਨੂੰ ਡਿਸਾਈਡ ਕਰਦੀ ਹੈ। ਔਰ ਜਿਹੜਾ ਮੀਡੀਆ ਹੈ ਉਹ ਇੱਕ ਵਾਚ ਡੌਗ ਦੇ ਤੌਰ ਤੇ, ਇੱਕ ਪਹਿਰੇਦਾਰ ਦੇ, ਇੱਕ ਚੌਕੀਦਾਰ ਦੇ ਤੌਰ ਤੇ ਦੇਖਦਾ ਹੈ ਕਿ ਸਿਸਟਮ ਦੇ ਵਿੱਚ ਉਹ ਐਗਜ਼ੈਕਟਿਵ ਹੋਏ, ਲੈਜਿਸਲੇਚਰ ਹੋਏ ਜਾਂ ਜੁਡੀਸ਼ਰੀ ਹੋਏ, ਉਹਦੇ 'ਚ ਕਿੱਥੇ ਕੀ ਕਮੀ ਹੈ, ਕਿਹੜਾ ਜਿਹੜਾ ਹੈ ਉਹ ਚੋਰ ਹੈ, ਕਰਪਟ ਹੈ, ਭ੍ਰਸ਼ਟ ਹੈ, ਜਾਂ ਕਿਹੜਾ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ, ਕਿਹੜਾ ਅਨਕਨਸਟੀਟਿਊਸ਼ਨਲ ਕੰਮ ਕਰ ਰਿਹਾ। ਸੋ ਕਿਤੇ ਵੀ ਜਿਨ੍ਹਾਂ ਨੇ ਵੀ ਇਹ ਸਾਰੇ ਸਿਸਟਮ ਨੂੰ, ਸਦੀਆਂ ਦੇ ਵਿੱਚ ਇਹ ਸਿਸਟਮ ਇਵੋਲਵ ਹੋਇਆ, ਉਹ ਇੱਕ ਆਈਡੀਅਲ ਸਿਸਟਮ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ ਕਿ ਜਿੱਥੇ ਲੋਕਾਂ ਦੇ ਕੋਲ ਜਿਹੜਾ ਹੈ ਉਹ ਜਸਟਿਸ ਲੈਣ ਦੇ ਲਈ, ਇਨਸਾਫ ਲੈਣ ਦੇ ਲਈ ਅਦਾਲਤੀ ਸਿਸਟਮ ਵੀ ਹੈ, ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ, ਉਹਨਾਂ ਦੇ ਚੁਣੇ ਹੋਏ ਜਿਹੜੇ ਵਿਧਾਨਕਾਰ ਨੇ, ਸਟੇਟ ਦੇ ਵਿੱਚ ਅਸੈਂਬਲੀਆਂ ਨੇ, ਸੈਂਟਰ ਦੇ ਵਿੱਚ ਪਾਰਲੀਮੈਂਟ ਹੈ, ਔਰ ਫਿਰ ਆਇਨ ਦੇ ਵਿੱਚ, ਕਨਸਟੀਟਿਊਸ਼ਨ ਦੇ ਵਿੱਚ ਮਹਿਕਮੇ ਵੰਡੇ ਹੋਏ ਨੇ ਕਿ ਕਿਹੜੇ ਸਟੇਟ ਦੇ ਅਧਿਕਾਰ ਖੇਤਰ ਚ ਆਉਂਦੇ ਨੇ, ਉਸ ਦੀ ਜੁਰਿਸਡਿਕਸ਼ਨ ਹੈ, ਕਿਹੜੇ ਸੈਂਟਰ ਦੇ ਨੇ। ਔਰ ਦੇਖਣ ਨੂੰ ਲੱਗਦਾ ਹੈ ਕਿ ਵੀ 72 ਸਾਲ ਚ ਜਿਹੜਾ ਸਿਸਟਮ, ਖਾਸ ਤੌਰ ਤੇ ਜਦੋਂ ਅਸੀਂ ਭਾਰਤੀ ਕੰਟੈਕਸਟ ਚ ਗੱਲ ਕਰਦੇ ਕਿ 72 ਸਾਲ ਬਹੁਤ ਹੁੰਦੇ ਨੇ ਤੁਸੀਂ ਕਿਸੇ ਸਿਸਟਮ ਦੀ ਫੰਕਸ਼ਨਿੰਗ ਨੂੰ, ਉਸ ਦਾ ਮੁਲਾਂਕਣ ਕਰਨ ਦੇ ਲਈ, ਐਵੈਲੂਏਟ ਕਰਨ ਦੇ ਲਈ। ਸੋ ਜ਼ਾਹਰ ਹੈ ਵੀ ਇਹਨਾਂ ਤਿੰਨਾਂ ਹੀ ਵੱਡੀਆਂ ਬ੍ਰਾਂਚਿਸ ਦੇ ਥੱਲੇ ਫਿਰ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਤੱਕ ਜਾਣਕਾਰੀ ਦਿੰਦੀ ਹੈ, ਸਟੇਟ ਦੀਆਂ ਏਜੰਸੀਆਂ ਹੁੰਦੀਆਂ ਨੇ, ਇੰਟੈਲੀਜੈਂਸ ਏਜੰਸੀਆਂ ਅਸੀਂ ਉਹਨਾਂ ਨੂੰ ਕਹਿੰਦੇ। ਅੰਗਰੇਜ਼ਾਂ ਦੇ ਜ਼ਮਾਨੇ 'ਚ ਜਾਂ ਜਿਹੜੀਆਂ ਸਟੇਟਾਂ ਦੇ ਕੋਲ ਸੀ ਉਹ CID ਸੀ, ਔਰ ਬਾਅਦ 'ਚ ਆਜ਼ਾਦ ਭਾਰਤ ਦੇ ਵਿੱਚ ਖਾਸ ਤੌਰ ਤੇ ਪਹਿਲਾ ਮਹਿਕਮਾ ਜਿਹੜਾ ਇੰਟੈਲੀਜੈਂਸ ਦਾ, ਇੰਟੈਲੀਜੈਂਸ ਬਿਊਰੋ ਆਇਆ, ਜਿਹਨੂੰ IB ਕਹਿੰਦੇ ਸੀ। ਇੰਦਰਾ ਗਾਂਧੀ ਦੇ ਥੱਲੇ ਫਿਰ ਦਰਜਨਾਂ ਇਸ ਕਿਸਮ ਦੀਆਂ ਇੰਟੈਲੀਜੈਂਸ ਏਜੰਸੀਆਂ, ਜਿਨ੍ਹਾਂ 'ਚ ਖਾਸ ਤੌਰ ਤੇ ਰਾਹ ਵਰਗੀ ਏਜੰਸੀ ਫਲੋਟ ਕੀਤੀ ਗਈ। ਉਹ ਅੱਗੇ ਹੋਰ ਕਿੰਨੀਆਂ ਗੁਮਨਾਮ ਨੇ ਜਾਂ ਕਿਸੇ ਐਕਸ਼ਨ ਨੂੰ ਕਰਨ ਲਈ, ਜਿਵੇਂ
ਪੰਜਾਬ ਦੇ ਵਿੱਚ ਜਿਵੇਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਗਈ, ਉਹਦੇ ਚ ਰਾਹ ਚੋਂ ਹੀ ਚੁਣੇ ਹੋਏ ਬੰਦਿਆਂ ਦੀ ਥਰਡ ਏਜੰਸੀ ਕ੍ਰੀਏਟ ਕਰਕੇ ਇਹ ਕਾਰਾ ਕਰਵਾਇਆ ਗਿਆ। ਪਰ ਇਸੇ ਤਰ੍ਹਾਂ ਜਦੋਂ ਬੰਗਲਾਦੇਸ਼ ਬਣਾਇਆ ਗਿਆ, ਪੂਰਬੀ ਬੰਗਾਲ ਮਸ਼ਰਕੀ ਬੰਗਾਲ ਨੂੰ ਤੋੜ ਕੇ, ਉਹ ਵੀ ਉਹਨਾਂ ਦਾ ਇੱਕ ਸਪੈਸ਼ਲ ਵਿੰਗ ਸੀ ਜਿਹੜਾ ਇਸ ਆਪਰੇਸ਼ਨ ਨੂੰ ਕਰ ਰਿਹਾ ਸੀ। ਜਦੋਂ ਸਿੱਕਮ ਨੂੰ ਜ਼ਬਰਦਸਤੀ ਭਾਰਤ ਦੇ ਨਾਲ ਜੋੜਿਆ ਗਿਆ ਔਰ ਸ੍ਰੀਲੰਕਾ ਦੇ ਵਿੱਚ ਕਿਵੇਂ ਲਿਟੇ ਵਰਗੀ ਏਜੰਸੀ ਨੂੰ ਖੜਾ, ਲਿਟੇ ਵਰਗੀ ਤਾਮਿਲਾਂ ਦੀ ਜਥੇਬੰਦੀ ਨੂੰ ਪ੍ਰਭਾਕਰਨ ਦੇ ਥੱਲੇ ਖੜਾ ਕੀਤਾ ਗਿਆ। ਸੋ ਇਹ ਇੱਕ ਵੱਖਰਾ ਮਹਿਕਮਾ ਹੁੰਦਾ ਹੈ ਏਜੰਸੀਆਂ ਦਾ। ਵਿਦਨ ਦਾ ਕੰਟਰੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਲਾ ਐਂਡ ਆਰਡਰ ਹੈ, ਕਾਨੂੰਨ ਵਿਵਸਥਾ ਜਿਹਨੂੰ ਪੰਜਾਬੀ ਚ ਕਹਿੰਦੇ ਨੇ, ਇਹ ਬੇਸ਼ੱਕ ਸਟੇਟਾਂ ਦਾ ਵਿਸ਼ਾ ਹੈ। ਜਦੋਂ ਕਨਸਟੀਟਿਊਸ਼ਨ ਦੇ ਵਿੱਚ ਸਟੇਟ ਪਾਵਰਸ ਔਰ ਸੈਂਟਰ ਦੀਆਂ ਪਾਵਰਸ ਡਿਮਾਰਕੇਟ ਹੋਈਆਂ, ਹਾਲਾਂਕਿ ਜਦੋਂ 1930 ਚ ਜਿਹੜਾ ਕਾਂਗਰਸ ਨੇ ਮੰਨਿਆ ਸੀ ਕਿ ਵੀ ਰੈਜ਼ੀਡੂਅਲ ਪਾਵਰਸ ਜਿਹੜੀਆਂ ਹੋਣਗੀਆਂ ਉਹ ਸਟੇਟਾਂ ਨੂੰ ਦਿੱਤੀਆਂ ਜਾਣਗੀਆਂ, ਉਹਨੂੰ ਵੀ ਵਾਇਓਲੇਟ ਕਰਕੇ ਇਸ ਵੇਲੇ ਭਾਰਤੀ ਸਿਸਟਮ ਨੂੰ ਫੈਡਰਲ ਸਿਸਟਮ ਕਹਿਣਾ ਫੈਡਰਲ ਲਫ਼ਜ਼ ਦੀ ਤੋਹੀਨ ਹੈ। ਇੱਕ ਯੂਨਿਟਰੀ ਸਿਸਟਮ ਬਣ ਗਿਆ, ਇੱਕ ਯੂਨਿਟ ਦੇ ਤੌਰ ਤੇ ਸੈਂਟਰ ਇੰਨਾ ਪਾਵਰਫੁਲ ਹੁੰਦਾ ਚਲਾ ਗਿਆ ਕਿ ਮੁੱਢਲੇ ਤੌਰ ਤੇ ਜਿਹੜੀਆਂ ਪਾਵਰਸ ਕਨਸਟੀਟਿਊਸ਼ਨ ਦੇ ਵਿੱਚ ਸਟੇਟਾਂ ਨੂੰ ਦਿੱਤੀਆਂ ਗਈਆਂ ਸੀ, ਉਹਦੇ ਉੱਤੇ ਵੀ ਪਾਰਲੀਮੈਂਟਰੀ ਐਕਟ ਬਣਾ ਕੇ ਸੈਂਟਰ ਨੇ ਉਹ ਪਾਵਰਸ ਯੂਸਰਪ ਕਰ ਲਈਆਂ ਜਾਂ ਹੜੱਪ ਲਈਆਂ। ਜਿਵੇਂ ਅਸੀਂ ਪੰਜਾਬ ਦੇ ਕੰਟੈਕਸਟ ਦੇਖਦੇ ਹਾਂ ਕਿ ਜਦੋਂ ਪੰਜਾਬੀ ਸੂਬਾ ਮੌਜੂਦਾ ਜਿਸ ਦੀਆਂ ਬਾਉਂਡਰੀਜ਼ 1 ਨਵੰਬਰ 1966 ਨੂੰ ਹੋਣ ਚਾਹੀਆਂ, ਉਹਦੇ ਚ ਉਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ 3 ਧਾਰਾਵਾਂ ਆਰਟੀਕਲ 78, 79 ਤੇ 80, 78, 79, 80 ਉਹ ਵਿੱਚ ਜੜ ਦਿੱਤੀਆਂ, ਜਿਹਦੇ ਥੱਲੇ ਜਿਹੜਾ ਹੱਕ ਕਨਸਟੀਟਿਊਸ਼ਨ ਨੇ ਪਾਣੀਆਂ ਨੂੰ ਸਟੇਟ ਦੀ ਮਲਕੀਅਤ ਮੰਨਿਆ ਸੀ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਥੱਲੇ, ਉਸ ਨੂੰ ਉਹਨਾਂ ਨੇ ਇਹਨਾਂ 3 ਧਾਰਾਵਾਂ ਦੇ ਥੱਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਪੰਜਾਬ ਦਾ ਪਾਣੀ ਖੋਹ ਲਿਆ। ਇਹ ਮੈਂ ਇੱਕ ਉਦਾਹਰਣ ਦਿੱਤੀ ਹੈ। ਇਸ ਤਰੀਕੇ ਨਾਲ ਹੁਣ ਵੀ ਜਿਵੇਂ ਆਧਾਰ ਕਾਰਡ ਦਾ ਇਸ਼ੂ ਜਿਹੜਾ ਸੁਪਰੀਮ ਕੋਰਟ ਤੱਕ ਗਿਆ ਔਰ ਵੈਸਟ ਬੰਗਾਲ ਦੀ ਚੀਫ ਮਿਨਿਸਟਰ ਨੇ ਅਪੀਲ ਵੀ ਕੀਤੀ, ਉਹਦੇ 'ਚ ਥੋੜੀ ਬਹੁਤ ਰਾਹਤ ਉਹਨਾਂ ਨੇ ਦਿੱਤੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਧਾਰ ਕਾਰਡ ਆਪਣੇ ਆਪ ਦੇ ਵਿੱਚ ਉਹ ਸਿਸਟਮ ਹੈ ਜਿਹਦੇ ਥੱਲੇ ਅੱਜ ਜੇ 1 ਬਿਲੀਅਨ 300 ਮਿਲੀਅਨ ਆਬਾਦੀ ਹੈ ਤੇ ਉਹਦੀ ਸਾਰੀ ਜਾਣਕਾਰੀ ਉਸ ਕਾਰਡ ਰਾਹੀਂ ਜਿਹੜੀ ਹੈ ਉਹ ਸੈਂਟਰ ਦੀਆਂ ਏਜੰਸੀਆਂ ਕੋਲ ਹੈ। ਅਦਰਵਾਈਜ਼ ਜਿਹੜੀਆਂ ਸਟੇਟਸ ਨੇ ਉਹਨਾਂ ਦੀ ਆਪਣੀ ਇੰਟੈਲੀਜੈਂਸ CID ਸੀ, ਉਸ ਰਾਹੀਂ ਉਹ ਆਪਣੀ ਐਕਟੀਵਿਟੀ ਕਰਦੇ ਸੀ। ਔਰ ਜਦੋਂ ਕੋਈ ਵੱਡਾ ਕ੍ਰਾਈਮ ਹੁੰਦਾ, ਜਦੋਂ ਕਿ ਲੋਕਾਂ ਦਾ ਜਿਨ੍ਹਾਂ ਦੇ ਖਿਲਾਫ ਕ੍ਰਾਈਮ ਹੋਇਆ ਜਾਂ ਆਮ ਜਨਤਾ ਜਿਹੜੀ ਹੈ ਉਸ ਨੂੰ ਇਸ ਗੱਲ ਦੀ ਤਸੱਲੀ ਨਾ ਹੋਏ ਕਿ ਜਿਹੜੀਆਂ ਸਟੇਟ ਏਜੰਸੀਆਂ ਨੇ, ਸਟੇਟ ਪੁਲਿਸ ਹੈ ਜਾਂ ਸਟੇਟ ਦੀਆਂ ਹੋਰ ਸਪੈਸ਼ਲ ਹੁੰਦਾ ਉਹਨੂੰ ਸਿੱਟ ਕਹਿਣ ਲੱਗ ਗਏ, ਸਪੈਸ਼ਲ ਇਨਵੈਸਟੀਗੇਟਿਵ ਟੀਮਸ, ਕਿ ਵੀ ਉਹ ਸਾਨੂੰ ਇਨਸਾਫ ਨਹੀਂ ਦੇਣਗੀਆਂ, ਉਦੋਂ ਇੱਕ ਮੰਗ ਆਮ ਕੀਤੀ ਜਾਂਦੀ ਹੈ ਕਿ ਇਹਦੀ CBI ਤੋਂ ਇਨਕੁਆਇਰੀ ਕਰਵਾਓ। ਔਰ ਅਸੀਂ ਦੇਖਦੇ ਹਾਂ ਕਿ CBI ਜਿਹਨੂੰ ਕ੍ਰਿਮੀਨਲ ਬਿਊਰੋ ਆਫ ਇਨਵੈਸਟੀਗੇਸ਼ਨ ਕਹਿੰਦੇ ਨੇ, ਭਾਰਤ ਦੀ ਇੱਕ ਪ੍ਰੀਮੀਅਰ ਏਜੰਸੀ ਦੇ ਤੌਰ ਤੇ ਉਭਰੀ, ਜਿਹਦੇ ਚ ਮੁੱਢਲੇ ਦਿਨਾਂ 'ਚ ਲੋਕਾਂ ਦਾ ਵਿਸ਼ਵਾਸ ਸੀ ਕਿ ਜਿਨ੍ਹਾਂ ਚੀਜ਼ਾਂ ਦੇ ਮਾਮਲੇ 'ਚ ਉਹਨਾਂ ਨੂੰ ਉਹਨਾਂ ਦੀ ਆਪਣੀ ਸਟੇਟ ਦੀ ਪੁਲਿਸ ਜਾਂ ਇੰਟੈਲੀਜੈਂਸ ਏਜੰਸੀਆਂ ਇਨਸਾਫ ਨਹੀਂ ਦੇ ਸਕਦੀਆਂ ਜਾਂ ਆਪਣੀ ਹਕੂਮਤ, CBI ਦੀ ਜਿਹੜੀ ਪੜਤਾਲ ਹੈ ਉਹਦੇ ਰਾਹੀਂ ਤੱਥ ਜਿਹੜੇ ਨੇ ਉਹ ਸਾਹਮਣੇ ਆਣਗੇ ਔਰ ਦੋਸ਼ੀਆਂ ਨੂੰ ਜਿਹੜੀ ਹੈ ਉਹ ਸਜ਼ਾ ਮਿਲ ਸਕੇਗੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ CBI ਦਾ ਜਿਹੜਾ ਪਟਾਰਾ ਹੈ ਉਹ ਹਜ਼ਾਰਾਂ ਐਸੇ ਕੇਸਾਂ ਨਾਲ ਭਰਿਆ ਹੋਇਆ ਜਿਹੜਾ ਸਟੇਟਾਂ ਤੋਂ ਟ੍ਰਾਂਸਫਰ ਹੋ ਕੇ ਪਹੁੰਚਦਾ ਜਾਂਦੇ ਨੇ, ਪਰ CBI ਉਹਨਾਂ ਦੇ ਉੱਤੇ ਕਦੇ ਮੱਖੀ ਤੇ ਮੱਖੀ ਵੀ ਨਹੀਂ ਮਾਰਦੀ, ਕਿਉਂਕਿ ਉਹਦੇ 'ਚ ਅਗੇਨ ਜਿਹੜੀ ਵਿਲ ਹੈ ਉਹ ਸੈਂਟਰ ਹਕੂਮਤ ਦੀ ਹੁੰਦੀ ਹੈ ਵੀ ਕਿਸ ਕੇਸ ਨੂੰ ਉਹਨਾਂ ਨੇ ਅੰਜਾਮ ਤੱਕ ਪਹੁੰਚਾਣਾ। ਜਿਹੜੇ ਕਰਪਸ਼ਨ ਕੇਸਿਸ CBI ਦੇ ਕੋਲ ਗਏ, ਜਿਵੇਂ ਚਾਰਾ ਘੁਟਾਲਾ ਲਾਲੂ ਪ੍ਰਸਾਦ ਯਾਦਵ ਦਾ, CBI ਪਿੱਛੇ ਪਈ ਰਹੀ ਕਿਉਂਕਿ ਸੈਂਟਰ ਨੂੰ ਸੂਟ ਕਰਦਾ ਸੀ। ਜਦੋਂ ਕਾਂਗਰਸ ਦੀ ਹਕੂਮਤ ਆਈ 10 ਸਾਲ ਰਹੀ, ਉਦੋਂ ਕਿਉਂਕਿ CBI ਜਿਹਨੂੰ 2013 ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕੇਜਡ ਬਰਡ, ਕਿ ਇਹ ਸੈਂਟਰ ਦੀ ਹਕੂਮਤ ਦੇ ਪਿੰਜਰੇ ਦਾ ਪੰਛੀ ਹੈ, ਇਟਸ ਮਾਸਟਰਸ ਵੌਇਸ, ਤੇ ਜਿਹੜਾ ਪਿੰਜਰੇ ਦਾ ਪੰਛੀ ਹੈ ਉਹ ਉਹੀ ਆਵਾਜ਼ ਕੱਢਦਾ ਜਿਹੜਾ ਕਿ ਉਹਦਾ ਮਾਸਟਰ ਚਾਹੁੰਦਾ। ਸੋ ਅਸੀਂ ਦੇਖਦੇ ਹਾਂ ਕਿ CBI ਦਾ ਇਸਤੇਮਾਲ ਹਰ ਸਕਸੈਸਿਵ ਹਕੂਮਤ ਨੇ, ਔਰ ਇਹ ਸੁਪਰੀਮ ਕੋਰਟ, ਭਾਰਤੀ ਸੁਪਰੀਮ ਕੋਰਟ ਦੀ ਟਿੱਪਣੀ ਹੈ ਕਿ ਇਹ ਕੇਜਡ ਬਰਡ ਹੈ ਔਰ ਮਾਸਟਰਸ ਵੌਇਸ ਸੇ ਅਟਰ ਕਰਦਾ ਹੈ। ਔਰ ਅਸੀਂ ਦੇਖਦੇ ਹਾਂ ਵੀ ਜੇ ਵਿਰੋਧੀਆਂ ਦੇ ਪਿੱਛੇ ਪਾਉਣਾ
ਉਹ ਭਾਵੇਂ ਲਾਲੂ ਪ੍ਰਸਾਦ ਯਾਦਵ ਹੈ ਜਾਂ ਮਾਇਆਵਤੀ ਜਿਹੜਾ ਹੁਣ ਅਲਾਇੰਸ ਕਾਂਗਰਸ ਦੇ ਨਾਲ ਜਾਂ ਦੂਸਰੀਆਂ ਪਾਰਟੀਆਂ ਨਾਲ ਬੀਜੇਪੀ ਦੇ ਖਿਲਾਫ ਬਣਨ ਵਾਲਾ ਸੀ, ਇੱਕਦਮ ਸੀਬੀਆਈ ਐਕਟਿਵ ਹੋ ਗਈ ਔਰ ਮਾਇਆਵਤੀ ਨੂੰ ਉਹਨਾਂ ਨੇ ਅੰਦਰ ਵੜ ਕੇ ਕੀ ਦਿਖਾਇਆ ਜਾਂ ਕੀ ਨਹੀਂ, ਉਹਨੇ ਆਪਣੀ ਵਿਥ ਡਿਵੈਲਪ ਕਰਨੀ ਸ਼ੁਰੂ ਕਰ ਲਈ। ਇਹੀ ਹਾਲ ਜੈ ਲਲਿਤਾ ਦਾ ਸੀ, ਜਿੰਨੀ ਦੇਰ ਉਹ ਰਹੀ ਉਹਦੇ ਖਿਲਾਫ ਕੋਈ ਨਾ ਕੋਈ ਕੇਸ ਆਣਾ। ਇਹ ਨਹੀਂ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਲੋਕ ਕਰਪਟ ਨਹੀਂ ਨੇ, ਪਰ ਉੱਥੇ ਕਿਹੜਾ ਹੈ ਜਿਹੜਾ ਕਰਪਟ ਨਹੀਂ ਹੈ। ਪਰ ਜਿਹੜਾ ਸੀਬੀਆਈ ਦਾ ਨਜ਼ਰੀਆ ਰਿਹਾ ਜਾਂ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਢੰਗ ਰਿਹਾ ਉਹ ਇਸ ਕਿਸਮ ਦਾ ਰਿਹਾ। ਤੇ ਜੇ ਅਸੀਂ ਆਪਣੇ ਹਵਾਲੇ ਨਾਲ ਗੱਲ ਕਰੀਏ, ਹੁਣ ਜ਼ਾਹਰ ਹੈ ਨਵੰਬਰ 84 ਅਕਤੂਬਰ ਦਾ ਮਹੀਨਾ, ਇਹ ਅਖੀਰਲੇ ਦਿਨ ਚੱਲ ਰਹੇ ਨੇ ਔਰ ਨਵੰਬਰ ਦਾ ਪਹਿਲਾ ਹਫਤਾ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਕਿਵੇਂ ਨਵੰਬਰ 1984 ਦੇ ਪਹਿਲੇ ਹਫਤੇ ਕਿਵੇਂ ਦਿੱਲੀ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੋਈ ਸੂਬਾ ਐਸਾ ਨਹੀਂ ਬਚਿਆ ਜਿੱਥੇ ਸਿੱਖਾਂ ਦੀ ਨਸਲਕੁਸ਼ੀ ਨਾ ਹੋਈ ਹੋਏ। 34 ਸਾਲ ਪੂਰੇ ਹੋ ਜਾਣੇ ਨੇ, ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਹੋਏ, ਹਜ਼ਾਰਾਂ ਸਿੱਖ ਜਿਹੜੇ ਨੇ ਉਹਨਾਂ ਦਾ ਨੰਬਰ, ਜੇ ਹੁਣ ਅਸੀਂ ਪੈਨਸਿਲਵੇਨੀਆ ਅਸੈਂਬਲੀ ਜਿਹਨੇ ਕਿ ਨਵੰਬਰ 84 ਨੂੰ ਜੈਨੋਸਾਈਡ ਜਾਂ ਨਸਲਕੁਸ਼ੀ ਤਸਲੀਮ ਕੀਤਾ, ਉਸ ਦੀਆਂ ਫਿਗਰਸ ਦੇਖੀਏ ਤੇ 30,000 ਸਿੱਖ ਜਿਹੜੇ ਨੇ ਉਸ ਪਹਿਲੇ ਹਫਤੇ 'ਚ ਭਾਰਤ ਭਰ ਦੇ ਵਿੱਚ ਮਾਰੇ ਗਏ। ਸੋ ਜ਼ਾਹਰ ਹੈ ਵੀ ਉਹਨਾਂ ਕੇਸਾਂ ਦੀ ਪੜਤਾਲ ਸੀਬੀਆਈ ਨੇ ਕੀ, ਪੁਲਿਸ ਨੇ ਤਾਂ ਬਹੁਤੀਆਂ ਥਾਵਾਂ ਤੇ FIR ਹੀ ਨਹੀਂ ਲੌਂਚ ਕੀਤੀ, ਦਿੱਲੀ 'ਚ ਖਾਸ ਤੌਰ ਤੇ ਔਰ ਕਾਨਪੁਰ 'ਚ। ਹੁਣ ਸੀਬੀਆਈ 34 ਸਾਲਾਂ 'ਚ ਜਿਹੜੇ ਪ੍ਰਮੁੱਖ ਕਾਤਲ, ਜਿਹੜੇ ਆਰਗੇਨਾਈਜ਼ ਕਰਨ ਵਾਲੇ ਨੇ, ਜਿਨ੍ਹਾਂ ਦਾ ਜਿਹੜਾ ਹੈਡ ਹੈ ਸਰਗਣਾ ਰਾਜੀਵ ਗਾਂਧੀ, ਉਸ ਤੋਂ ਲੈ ਕੇ ਉਹ ਜਗਦੀਸ਼ ਟਾਈਟਲਰ ਹੋਏ, ਸਜਨ ਕੁਮਾਰ ਹੋਏ, HKL ਭਗਤ ਹੋਏ, ਪ੍ਰਕਾਸ਼ ਦਾਸ ਸ਼ਾਸਤਰੀ ਹੋਏ, ਕਮਲਨਾਥ ਹੋਏ ਔਰ ਦਰਜਨਾ ਇਹਨਾਂ ਦੇ ਫਿਰ ਕਾਂਗਰਸ ਦੇ ਕੌਂਸਲਰ ਔਰ ਦੂਜੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ 34 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ 1 ਦਰਜਨ ਤੋਂ ਜ਼ਿਆਦਾ ਹਕੂਮਤਾਂ ਬਦਲੀਆਂ ਨੇ। ਉਹਨਾਂ ਦੇ ਵਿੱਚ ਜਿਹੜਾ VP ਸਿੰਘ ਵਰਗਾ ਵੀ ਆਇਆ ਜਿਹਨੂੰ ਸਿੱਖਾਂ ਦਾ ਦੋਸਤ ਕਿਹਾ ਜਾਂਦਾ ਸੀ, ਚੰਦਰ ਸ਼ੇਖਰ ਵਰਗਾ ਵੀ ਆਇਆ, ਵਾਜਪਾਈ ਜਿਹਨੂੰ ਬੜਾ ਮੋਡਰੇਟ ਫੇਸ ਕਿਹਾ ਜਾਂਦਾ ਹੈ, ਔਰ ਪਗੜੀਧਾਰੀ ਮਨਮੋਹਨ ਸਿੰਘ ਵੀ 10 ਸਾਲ ਆਇਆ। ਹੁਣ ਕਾਂਗਰਸ ਦਾ ਤਾਂ ਸਮਝ ਆ ਸਕਦਾ ਹੈ ਵੀ ਕਾਂਗਰਸ ਨੇ, ਕਿਉਂਕਿ ਕਰਨ ਵਾਲੇ ਹੀ ਉਹਨਾਂ ਦਾ ਸਰਗਣਾ ਤਾਂ ਸਾਰੇ ਉਹ ਸੀ, ਉਹਨਾਂ ਨੇ ਤਾਂ ਭਾਵੇਂ ਪੱਗ ਵਾਲਾ ਹੁੰਦਾ ਤੇ ਭਾਵੇਂ ਬੋਦੀ ਵਾਲਾ ਹੁੰਦਾ ਜਾਂ ਸੁਨਨਤ ਵਾਲਾ ਹੁੰਦਾ, ਉਹ ਤਾਂ ਕਿਸੇ ਨੇ ਨਹੀਂ ਸੀ ਕਰਨਾ। ਲੇਕਿਨ ਕੌਣ ਰੋਕਦਾ ਰਿਹਾ ਸੀਬੀਆਈ ਨੂੰ? ਇਨਵੈਸਟੀਗੇਸ਼ਨ ਤਾਂ ਸੀਬੀਆਈ ਦੀ ਹੈ, ਕਿਉਂਕਿ ਕੇਸ ਜਿਹੜਾ ਹੈ ਉਹ ਤਾਂ ਸੀਬੀਆਈ ਨੇ ਹੀ ਲੜਨਾ। ਦੂਜੇ ਪਾਸੇ ਤਾਂ ਜਿਹੜੇ ਵਿਕਟਮ ਨੇ, ਪੀੜਤ ਵਿਧਵਾਵਾਂ ਨੇ, ਉਹਨਾਂ ਦੇ ਵਕੀਲ ਹੁੰਦੇ ਨੇ। ਹੁਣ ਸੀਬੀਆਈ ਸਰਕਾਰੀ ਸਾਈਡ ਹੈ, ਪਰ ਕਿਉਂ ਸੀਬੀਆਈ ਕਦੇ ਜਗਦੀਸ਼ ਟਾਈਟਲਰ ਦੀਆਂ ਫਾਈਲਾਂ ਬੰਦ ਕਰ ਦਿੰਦੀ ਹੈ, ਕਦੇ ਉਹਨਾਂ ਨੂੰ ਕਮਲਨਾਥ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਦਾ। ਔਰ ਉਹੀ ਜਿਹੜਾ ਕਮਲਨਾਥ ਅੱਜ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦਾ ਜਿਹੜਾ ਚੋਣ ਮੁਹਿੰਮ ਹੈ ਉਹਦਾ ਇੰਚਾਰਜ ਹੈ, ਔਰ ਕਿੰਨੀ ਬੇਸ਼ਰਮੀ ਨਾਲ ਗਵਾਲੀਅਰ ਦੇ ਗੁਰਦੁਆਰੇ ਦੇ ਵਿੱਚ, ਕਿਲੇ 'ਚ ਜਿਹੜਾ ਗੁਰਦੁਆਰਾ ਹੈ ਉਹਦੇ 'ਚ ਕਮਲਨਾਥ ਔਰ ਰਾਹੁਲ ਗਾਂਧੀ ਨੂੰ ਸਿਰੋਪਾਓ ਦਿੱਤਾ ਜਾਂਦਾ। ਹੁਣ ਜ਼ਾਹਰ ਹੈ ਵੀ ਜਦੋਂ ਅਸੀਂ ਸੀਬੀਆਈ ਦੀ ਗੱਲ ਕਰ ਰਹੇ ਹਾਂ, ਕਿਉਂਕਿ ਪਿਛਲੇ 2-3 ਦਿਨਾਂ ਤੋਂ, ਹਾਲਾਂ ਮੈਂ ਕੱਲ ਵੀ ਇਹਦਾ ਨੋਟਿਸ ਲੈਣਾ ਚਾਹੁੰਦਾ ਸੀ, ਫਿਰ ਮੈਨੂੰ ਲੱਗਾ ਕਿ ਭਾਈ ਇਹ ਤਾਂ ਉਹ ਜਿਵੇਂ ਨਿਰਾਦ ਚੌਧਰੀ ਇੱਕ ਬੜੇ ਪ੍ਰੋਮੀਨੈਂਟ ਬੰਗਾਲੀ ਰਾਈਟਰ ਹੋਏ ਨੇ, 99 ਸਾਲ ਦੀ ਉਮਰ 'ਚ ਉਹਨਾਂ ਦੀ ਮੌਤ ਹੋਈ, ਇੰਗਲੈਂਡ ਦੇ ਵਿੱਚ ਰਹਿੰਦੇ ਸੀ, ਤੇ ਉਹਨਾਂ ਨੇ ਬਹੁਤ ਜ਼ਬਰਦਸਤ ਉਹਨਾਂ ਦੀਆਂ ਰਾਈਟਿੰਗਸ ਨੇ, ਨਾਵਲਸ, ਔਰ ਉਹਨਾਂ ਨੇ ਇੱਕ ਥਾਂ ਤੇ ਲਿਖਿਆ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਇਹ ਜਿਹੜੀ ਕਰਪਸ਼ਨ ਹੈ, ਭ੍ਰਿਸ਼ਟਾਚਾਰ ਹੈ, ਇਹ ਤਾਂ ਹਰ ਭਾਰਤੀ ਦੇ ਜੀਨਸ ਦੇ ਵਿੱਚ ਵੜਿਆ ਹੋਇਆ, ਇਹ ਨਹੀਂ ਨਿਕਲ ਸਕਦਾ। ਸੋ ਮੈਂ ਜਦੋਂ ਪਹਿਲੇ ਦਿਨ ਖਬਰ ਆਈ ਕਿ ਜੀ ਇਹ ਜਿਹੜਾ, ਕਿਉਂਕਿ ਇਹ ਖਬਰਾਂ ਤਾਂ ਚੱਲ ਰਹੀਆਂ ਸੀ ਕੁਝ ਦੇਰ ਪਹਿਲਾਂ ਹੀ, ਜਿਹੜਾ ਸੀਬੀਆਈ ਦਾ ਸਪੈਸ਼ਲ ਡਾਇਰੈਕਟਰ ਲਾਇਆ ਸੀ ਇੱਕ ਕੇਸ 'ਚ ਜਿਹਦੇ 'ਚ ਕਿ ਬੀਫ ਐਕਸਪੋਰਟ ਨੂੰ ਲੈ ਕੇ ਮਿਸਟਰ ਕੁਰੈਸ਼ੀ ਦਾ, ਉਹਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ ਉਹਨੇ। ਔਰ ਇਹ ਜਿਹੜਾ ਰਾਕੇਸ਼ ਅਸਥਾਨਾ ਹੈ, ਇਹ ਜਦੋਂ ਮੋਦੀ ਗੁਜਰਾਤ ਦੇ ਵਿੱਚ ਚੀਫ ਮਿਨਿਸਟਰ ਸੀ, ਅਮਿਤ ਸ਼ਾਹ ਹੋਮ ਮਿਨਿਸਟਰ ਸੀ, ਇਹ ਬੜਾ ਚਹੇਤਾ ਹੈ ਗੁਜਰਾਤ ਕਾਡਰ ਦਾ, IPS ਹੈ, ਉਹਦਾ ਚਹੇਤਾ ਬੜੀਆਂ ਕੀ ਪੋਸਟ ਤੇ ਰਿਹਾ, ਔਰ ਇਹਨੂੰ ਹੀ ਮੋਦੀ ਨੇ ਲਿਆ ਕੇ ਸਪੈਸ਼ਲ ਜਿਹੜਾ ਉਹ ਡਾਇਰੈਕਟਰ ਲਾਇਆ। ਹੁਣ ਜਿਹੜਾ ਬਾਈ ਪ੍ਰਮੋਸ਼ਨ ਜਾਂ ਬਾਈ ਸੀਨੀਅਰਟੀ ਜਿਹੜਾ ਡਾਇਰੈਕਟਰ ਲੱਗਾ ਹੋਇਆ ਅਲੋਕ ਵਰਮਾ, ਉਹ ਅੰਦਰ ਕੀ ਚੱਲ ਰਿਹਾ ਹੈ ਔਰ ਕਿਸ ਹੱਦ ਤੱਕ ਸੀਬੀਆਈ ਕਰਪਟ ਹੈ, ਉਸ ਦਾ ਅਸੀਂ ਤਾਂ ਦੇਖ ਰਹੇ ਹਾਂ ਵੀ 34 ਸਾਲਾਂ ਤੋਂ ਇਨਸਾਫ ਨਾ ਮਿਲਣਾ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਵੀ ਅਲਟੀਮੇਟਲੀ, ਜਿਵੇਂ ਉਹਨਾਂ ਦੇ ਹੀ ਆਪਣੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵੀ
caged parrot, ਉਸ ਪਿੰਜਰੇ ਦਾ ਤੋਤਾ ਤੇ ਹਿਸ ਮਾਸਟਰਸ ਵੌਇਸ। ਤੇ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਈਵਨ ਜੇ ਹਾਲੀਆ ਚ ਹੀ ਦੇਖੀਏ ਉਹਦੇ ਚ ਤਾਂ ਕੋਈ ਕਹਿ ਸਕਦਾ ਹੈ ਕਿ ਜੀ ਇਹ ਵੈਸਟਡ ਇੰਟਰਸਟ ਹੈ ਕਾਂਗਰਸ ਦਾ, ਜਾਂ ਨਾਨਾਵਤੀ ਕਮਿਸ਼ਨ ਨੂੰ ਵੀ ਜਿਹੜਾ ਉਹ ਗੁਜਰਾਤ ਉਹਨੇ ਕਵਰ ਕੀਤਾ, ਮੋਦੀ ਜਾਂ ਅਮਿਤ ਸ਼ਾਹ ਤੇ ਕੋਈ ਆਂਚ ਨਹੀਂ ਆਣ ਦਿੱਤੀ। 2015 ਚ ਜਿਹੜੀ ਜੂਨ ਦੇ ਪਹਿਲੇ ਹਫਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਚੋਂ ਗਾਇਬ ਹੁੰਦੇ ਨੇ ਔਰ ਅਕਤੂਬਰ ਚ 7 ਅਕਤੂਬਰ ਨੂੰ ਜਿਹੜਾ ਉਸ ਨੂੰ ਖਿਲਾਰਿਆ ਜਾਂਦਾ ਹੈ ਬਰਗਾੜੀ ਦੇ ਉਸ ਗਲੀਆਂ ਦੇ ਵਿੱਚ। ਹੁਣ ਬਾਦਲ ਸਰਕਾਰ ਦੇ ਵੇਲੇ ਇਹਦੀ ਇਨਵੈਸਟੀਗੇਸ਼ਨ ਵੀ CBI ਨੂੰ ਦਿੱਤੀ ਗਈ ਔਰ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਸਾਹਮਣੇ ਆਉਣ ਦੇ ਵੇਲੇ ਇਹ ਗੱਲ ਸਾਹਮਣੇ ਆਈ ਹੈ ਵੀ ਜਿਸ ਗੱਲ ਦੇ ਨਾਲ 30 ਮਿਲੀਅਨ ਸਿੱਖ ਕੌਮ ਦੀਆਂ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਤੇ ਯਕੀਨ ਰੱਖਣ ਵਾਲੇ ਹੋਰ ਵੀ ਗੈਰ ਸਿੱਖ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਇਹਨਾਂ 3 ਸਾਲਾਂ 'ਚ CBI ਨੇ ਡੱਕਾ ਭੰਨ ਕੇ ਅਧੂਰਾ ਵੀ ਨਹੀਂ ਕੀਤਾ ਜੀ। ਔਰ ਕੋਈ ਉਹਨਾਂ ਦੀ ਰਿਪੋਰਟ ਤਾਂ ਦੂਰ ਦੀ ਗੱਲ ਹੈ, ਉਹਨਾਂ ਨੇ ਪ੍ਰੋਪਰ ਜਿਹੜਾ ਉਸ ਦੇ ਉੱਤੇ ਕੋਈ ਨੋਟਿਸ ਜਾਰੀ ਕਰਕੇ ਜਾਂ ਕੋਈ ਜਿਹੜਾ ਉਹ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਔਰ ਇਹੀ ਕਾਰਨ ਸੀ ਕਿ ਜੀ ਇਹ ਮੰਗ ਹੋਈ ਕਿ ਜੀ ਸਪੈਸ਼ਲ ਟਾਸਕ ਫੋਰਸ, ਇਹ ਵੱਖਰੀ ਗੱਲ ਹੈ ਕਿ ਹੁਣ ਉਹ ਜਿਹੜੇ ਕਿਉਂਕਿ ਰਲੇ ਹੋਏ ਨੇ ਸਾਰੇ, ਸੈਂਟਰ ਦੀ ਵਿਲ ਹੀ ਨਹੀਂ ਹੈ। ਹੁਣ ਜਿਹੜੇ ਕਰਵਾਉਣ ਵਾਲੇ ਨੇ ਜੇ CBI ਜਿਹੜਾ ਉਹ ਪਿੰਜਰੇ ਦਾ ਤੋਤਾ ਹੈ ਤੇ ਜਿਨ੍ਹਾਂ ਨੇ ਇਹ ਸਾਰਾ ਰਚਿਆ ਕੰਮ ਕਿ ਭਾਈ ਸਿੱਖਾਂ ਨੂੰ ਕਿਵੇਂ ਆਪਣੇ ਇਸ਼ਟ ਨਾਲੋਂ ਤੋੜਨਾ ਔਰ ਇਹ ਕਿਵੇਂ ਇਹ ਸਾਰਾ ਉਹ ਕਿਉਂ ਕਾਰਵਾਈ ਕਰ। ਸੋ ਜਿੱਥੋਂ ਤੱਕ ਸਾਡਾ ਸੰਬੰਧ ਹੈ, ਸਾਡਾ ਤਾਂ ਨਾ ਇਹਨਾਂ ਦੇ ਕੋਰਟ ਸਿਸਟਮ, ਕਿਉਂਕਿ CBI ਜੇ ਕੇਸ ਨੂੰ ਕਦੇ ਕਲੋਜ਼ ਕਰ ਦਿੰਦੀ ਹੈ, ਫਾਈਲ ਪ੍ਰੈਜ਼ੈਂਟ ਨਹੀਂ ਕਰਦੀ, ਤੇ ਜੁਡੀਸ਼ਰੀ ਜਿਹੜੀ ਹੋਰ ਮਾਮਲਿਆਂ ਦੇ ਵਿੱਚ ਕੋਈ ਕੁੱਤਾ ਮਰ ਜਾਏ ਉਹਦਾ ਸੂ ਮੋਟੋ ਨੋਟਿਸ ਲੈਂਦੇ ਨੇ। ਆ ਹੁਣ ਬਰਗਾੜੀ ਮੁੱਦੇ ਦੇ ਉੱਤੇ ਹੀ 3 ਸਾਲ ਇਸ ਗੱਲ ਨੂੰ ਬੀਤ ਗਏ ਨੇ। ਜੂਨ ਦੇ ਹਫਤੇ ਤੋਂ ਪਹਿਲੇ ਹਫਤੇ ਤੋਂ ਲੱਖਾਂ ਸਿੱਖ ਹੁਣ ਤੱਕ ਉੱਥੇ ਜਾ ਚੁੱਕੇ ਨੇ ਆਪਣੀ ਸਪੋਰਟ ਦਿਖਾਉਣ ਦੇ ਲਈ। ਔਰ ਕਿਵੇਂ 14 ਅਕਤੂਬਰ ਨੂੰ ਜਿਹੜਾ ਕਿਸ ਲੈਵਲ ਦਾ ਇਕੱਠ ਹੋਇਆ, 7 ਅਕਤੂਬਰ ਨੂੰ ਕਿਵੇਂ ਲੱਖਾਂ ਲੋਕ ਸੜਕਾਂ ਤੇ ਆਏ ਔਰ ਉਹ ਜੁਡੀਸ਼ਰੀ ਕਿੱਥੇ ਆ, ਉਹ ਕਿਉਂ ਨਹੀਂ ਉਹਨੂੰ ਕਰ ਸਕਦੀ ਕਿ ਭਾਈ CBI ਜਾਂ ਦੂਜੇ ਨੇ ਹੁਣ ਤੱਕ ਕਿਉਂ ਨਹੀਂ ਦੋਸ਼ੀਆਂ ਦੀ ਜਿਹੜੀ ਆ ਉਹ ਪੜਤਾਲ ਕੀਤੀ ਜਦੋਂ ਕਿ ਸਬੂਤ ਸਾਹਮਣੇ ਪਏ ਹੋਏ ਨੇ। ਸੋ ਕੁੱਲ ਮਿਲਾ ਕੇ ਜਿੱਥੋਂ ਤੱਕ ਸਾਡਾ ਸੰਬੰਧ ਹੈ ਸਿੱਖ ਕੌਮ ਦਾ, ਸਾਨੂੰ ਤਾਂ ਇਹ ਗੱਲ ਕਲੀਅਰ ਹੋਣੀ ਚਾਹੀਦੀ। ਔਰ ਇਹ ਗੱਲ ਸਰ ਅਮਰ ਸਿੰਘ ਚਾਹਲ ਐਡਵੋਕੇਟ ਜਿਹੜੇ ਨੇ ਉਹਨਾਂ ਨੇ ਈਵਨ ਜਿਹੜੀ ਪੰਥਕ ਅਸੈਂਬਲੀ ਹੋਈ ਉਹਦੇ 'ਚ ਵੀ ਉਹਨਾਂ ਨੇ ਕਿਹਾ ਜੀ ਅਸੀਂ ਕਿਹਦੇ ਤੋਂ ਕਿਹੜੀਆਂ ਮੰਗਾਂ ਕਰ ਰਹੇ ਹਾਂ, ਕਿਹੜਾ ਕਮਿਸ਼ਨ ਤੇ ਕਿਹੜੀ ਰਿਪੋਰਟ ਤੇ ਕਿਹੜੀ ਪੜਤਾਲ। ਜ਼ਾਹਿਰ ਹੈ ਸਾਡਾ ਤਾਂ ਇਹਨਾਂ 'ਚ ਵਿਸ਼ਵਾਸ ਹੀ ਨਹੀਂ ਹੈ। ਦੈਟ ਇਜ਼ ਵਾਈ ਅਸੀਂ ਤਾਂ ਬਿਲਕੁਲ ਕਲੀਅਰ ਹੈ ਕਿ ਬਿਨਾਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਣਾਏ ਜਿਹੜਾ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਅਸੀਂ ਤਾਂ ਉਹਨਾਂ ਵਿੱਚ ਵਿਚਾਲੇ ਵਾਲੇ ਲੋਕਾਂ ਨੂੰ ਜਿਹੜੇ ਅਜੇ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਦਿਲ ਧੜਕਦਾ ਹੈ ਇੰਡੀਅਨ ਸਟੇਟ ਦੇ ਨਾਲ, ਉਹਨਾਂ ਨੂੰ ਲੱਗਦਾ ਹੈ ਜਾਂ ਜਿਹੜੇ ਕਹਿੰਦੇ ਨੇ ਕਿ ਜੀ ਨਹੀਂ ਸਾਨੂੰ ਜਿਹੜਾ ਸਿੱਖਾਂ ਨੂੰ ਆਪਣੇ ਮਸਲਿਆਂ ਦਾ ਹੱਲ ਭਾਰਤੀ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕਰਨਾ ਪਏਗਾ, ਇਹ ਉਹਨਾਂ ਦੇ ਲਈ ਹੈ ਕਿ ਵੀ ਕੁੱਲ ਮਿਲਾ ਕੇ ਅੱਜ ਜਿਹੜਾ ਡਰਾਮਾ ਪਿਛਲੇ 3-4 ਦਿਨ ਤੋਂ ਅਨਫੋਲਡ ਹੋਇਆ, ਜਿਹੜਾ ਇਨਸਾਈਡਰਸ ਨੂੰ ਪਹਿਲਾਂ ਤੋਂ ਹੀ ਪਤਾ ਹੈ ਕਿ ਵੀ ਕਿਵੇਂ CBI ਦਾ ਜਿਹੜਾ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਹੈ ਉਹ 3-4 ਹਫ਼ਤੇ ਪਹਿਲਾਂ ਚਿੱਠੀ ਲਿਖਦਾ ਹੈ ਔਰ ਇਹ CBI ਡਾਇਰੈਕਟਲੀ ਪ੍ਰਾਈਮ ਮਿਨਿਸਟਰ ਦੇ ਥੱਲੇ ਹੈ, ਮੋਦੀ ਦੇ। ਔਰ ਇਸ ਗੱਲ ਦਾ ਭੁਲੇਖਾ ਨਾ ਰਹੇ ਕਿ ਉਹ ਮੋਦੀ ਜਿਸ ਨੂੰ ਬੜਾ ਕਲੀਅਰ ਕਲੀਨ ਸਵੈਮ ਸੇਵਕ ਦੇਸ਼ ਭਗਤ ਇਮਾਨਦਾਰ, ਮੈਂ ਇਹ ਵੀ ਕੁਝ ਸਿੱਖਾਂ ਨੂੰ ਵੀ ਕਹਿੰਦੇ ਸੁਣਿਆ ਕਿ ਜੀ ਚਲੋ ਹੈ ਤਾਂ ਫਿਰਕੂ ਹਿੰਦੂ, ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਹਜ਼ਾਰਾਂ ਮੁਸਲਮਾਨ ਮਾਰੇ ਨੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਹਜ਼ਾਰਾਂ ਸਿੱਖ ਫਾਰਮਰ ਜਿਹੜੇ ਨੇ ਉਹ ਗੁਜਰਾਤ 'ਚੋਂ ਨੇ ਕੱਢੇ ਨੇ, ਪਰ ਦੇਖੋ ਹੈ ਤਾਂ ਇਮਾਨਦਾਰ ਹੈ ਤੇ ਇਹਦੀ ਇਮਾਨਦਾਰੀ ਦਾ ਜਲੂਸ ਤਾਂ ਜਦੋਂ ਦਾ ਇਹ ਪਾਵਰ 'ਚ ਆਇਆ ਸਾਹਮਣੇ ਨਿਕਲ ਰਿਹਾ ਕਿ ਭਾਈ ਕਿਵੇਂ ਜਿਹੜੇ ਸਾਰੇ ਇਹਦੇ ਯਾਰ ਨੇ, ਕੋਈ ਅੰਬਾਨੀ ਤੇ ਕੋਈ ਮਲਾਇਆ ਤੇ ਕੋਈ ਦੂਜੇ ਵਿਜੇ ਮਲਾਇਆ ਔਰ ਦੂਸਰੇ ਨੀਰਵ ਚੌਧਰੀ, ਨੀਰਵ ਕੀ ਨਾਂ ਉਹਦਾ, ਮੋਦੀ, ਕਿਵੇਂ ਉਹ ਪੈਸੇ ਲੈ ਕੇ ਦੌੜੇ ਕਿੰਨੇ ਹਜ਼ਾਰ ਕਰੋੜ। ਔਰ ਹੁਣ ਜਿਹੜੀ ਰਾਫੇਲ ਜਹਾਜ਼ਾਂ ਦੀ ਡੀਲ ਵੇਲੇ ਤਾਂ ਐਕਸ ਫ੍ਰੈਂਚ ਪ੍ਰੈਜ਼ੀਡੈਂਟ ਨੇ ਬਿਲਕੁਲ ਹੀ ਸੱਚ ਸਾਹਮਣੇ ਲਿਆ ਆਂਦਾ, ਉਹਨੇ ਕਿਹਾ ਜੀ ਇਹ ਉਹਨਾਂ ਦੀ ਗਵਰਨਮੈਂਟ ਨੇ ਇਹ ਨਾਂ ਦਿੱਤਾ, ਅਸੀਂ ਤਾਂ ਉਹਨਾਂ ਦੀ ਜਿਹੜੀ ਆਫੀਸ਼ੀਅਲ ਸੀ ਕੰਪਨੀ ਉਹਦੇ ਨਾਲ ਡੀਲ ਕਰ ਰਹੇ ਸੀ। ਹੁਣ ਜ਼ਾਹਰ ਹੈ ਵੀ ਉਸ ਕਰਪਟ ਸਿਸਟਮ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਬੰਦਾ, ਹੁਣ ਇਹਨੂੰ ਪਤਾ ਨਹੀਂ ਕਿਉਂਕਿ ਸਾਡੇ ਸਾਹਮਣੇ ਤਾਂ ਸਾਰੀ ਕਹਾਣੀ ਨਹੀਂ ਜੋ ਮੀਡੀਆ 'ਚ ਆ ਰਹੀ ਹੈ ਉਹੀ ਹੈ, ਪਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਡਰੱਗ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨਿਰੰਜਨ ਸਿੰਘ ਜਿਹੜੇ ਜਲੰਧਰ 'ਚ ਪੋਸਟਡ ਸੀ, ਜਿਹੜੇ
ਬਿਕਰਮਜੀਤ ਮਜੀਠੀਆ ਨੂੰ ਜਿਨ੍ਹਾਂ ਨੇ ਹੱਥ ਪਾ ਲਿਆ ਸੀ ਭੋਲਾ ਡਰੱਗ ਕੇਸ ਦੇ ਵਿੱਚ, ਔਰ ਸਾਹਮਣੇ ਸੀ ਕਿ ਬਈ ਉਹਨਾਂ ਨੇ ਉਹਨੂੰ ਤਲਬ ਕਰ ਲਿਆ ਔਰ ਉਹ ਲਿੰਕ ਸਾਬਤ ਹੁੰਦੇ ਸੀ ਜੀ, ਕਿਵੇਂ ਉਹਨੂੰ ਟਰਾਂਸਫਰ ਕੀਤਾ ਗਿਆ ਨਿਰੰਜਨ ਸਿੰਘ ਨੂੰ। ਫਿਰ ਜੇ ਹਾਈ ਕੋਰਟ ਦੇ ਆਰਡਰ ਨਾਲ ਆ ਕੇ ਲੱਗ ਵੀ ਗਿਆ, ਟਰਾਂਸਫਰ ਕੀਤਾ ਗਿਆ ਜਦੋਂ ਬਾਦਲਾਂ ਦੀ ਸਰਕਾਰ ਸੀ, ਜ਼ਾਹਰਾ ਤੌਰ ਦੇ ਉੱਤੇ ਉਹ ਐਕਸ਼ਨ ਨਹੀਂ ਸੀ ਹੋਣ ਦੇਣਾ ਚਾਹੁੰਦੇ, ਤੇ ਫਿਰ ਪੰਜਾਬ ਹਰਿਆਣਾ ਹਾਈ ਕੋਰਟ 'ਚ ਲਾਇਰਸ ਫਾਰ ਹਿਊਮਨ ਰਾਈਟਸ ਦੀ ਪਟੀਸ਼ਨ ਦੇ ਉੱਤੇ ਉਹਨੂੰ ਰੀਇਨਫੋਰਸ ਜਿਹੜਾ ਉਹਨੂੰ ਵਾਪਸ ਉੱਥੇ ਜਿਹੜਾ ਰੀਟ੍ਰਾਂਸਫਰ ਕੀਤਾ ਗਿਆ ਜੀ, ਔਰ ਉਸ ਤੋਂ ਬਾਅਦ ਉੱਥੇ ਬੈਠਾ ਰਿਹਾ, ਨਾ ਉਹਨੂੰ ਕੋਈ ਅਸਿਸਟੈਂਟ ਦਿੱਤਾ ਗਿਆ, ਨਾ ਕੋਈ ਟੈਸਟੀਮਨੀ ਹੋਈ, ਨਾ ਕੋਈ ਦੂਜਾ ਹੋਇਆ, ਉਹਨੇ ਰਿਜ਼ਾਈਨ ਕਰਕੇ ਕਰ ਦਿੱਤਾ। ਫਿਰ ਕੋਰਟ ਕੋਲ ਗਏ, ਕੋਰਟ ਨੇ ਕਿਹਾ ਨਹੀਂ ਜੀ ਅਸੀਂ ਜਿਹੜਾ ਉਹ ਤਾਂ ਨਹੀਂ ਕਹਿ ਸਕਦੇ, ਪਰ ਇਹ ਕਹਿ ਸਕਦੇ ਜੋ ਅਸਤੀਫਾ ਵਾਪਸ ਲੈਣ ਔਰ ਵਾਪਸ, ਯਾਨੀ ਕਿ ਈਵਨ ਸਰਕਾਰ ਬਾਦਲ ਦੀ ਸੀ ਜਾਂ ਅਮਰਿੰਦਰ ਦੀ ਸੀ, ਚੱਲਦੀ ਤਾਂ ਉਹਨਾਂ ਏਜੰਸੀਆਂ ਦੀ ਹੈ ਜਿਹੜੇ ਦਿੱਲੀ 'ਚ ਰਨ ਕਰ ਰਹੇ ਨੇ, ਕਿ ਵੀ ਇਸ ਲੈਵਲ ਤੇ ਕਿ ਜਿੱਥੇ ਪੰਜਾਬ ਦੀ ਜਵਾਨੀ ਮਰ ਰਹੀ ਹੈ, ਜਿਹੜਾ ਕੇਸ ਕਿਸੇ ਨਤੀਜੇ ਤੇ ਪਹੁੰਚ ਸਕਦਾ ਸੀ ਔਰ ਜਿਹਦੇ ਬਾਰੇ ਅਮਰਿੰਦਰ ਸਿੰਘ ਗੁਟਕੇ ਨੂੰ ਹੱਥ ਫੜ ਕੇ ਕਹਿੰਦਾ ਸੀ ਕਿ ਮੈਂ ਲੱਕ ਤੋੜ ਦਿਆਂਗਾ, ਉਹ ਬੰਦੇ ਦਾ ਲੱਕ ਤੋੜ ਦਿੱਤਾ ਜਿਹੜਾ ਇਮਾਨਦਾਰੀ ਦੇ ਨਾਲ ਕੁਝ ਕਰਨਾ ਚਾਹੁੰਦਾ ਸੀ ਜੀ। ਇਵੇਂ ਹੀ ਅਸੀਂ ਸਮਝਦੇ ਹਾਂ ਕਿ ਰਾਫੇਲ ਡੀਲ ਦੇ ਮਾਮਲੇ 'ਚ ਗੱਲ ਸਾਰੇ ਭੇਦ ਸਾਹਮਣੇ ਨੇ। ਹੁਣ ਸੀਬੀਆਈ ਦੇ ਅੰਦਰ ਕੀ ਚੱਲ ਰਿਹਾ ਇਹ ਤਾਂ ਜਾਂ ਸਤਗੁਰ ਜਾਣਦੇ ਨੇ ਜਾਂ ਮੋਦੀ ਤੇ ਜਿਹੜਾ ਉਹ ਹੈ ਉਹਦਾ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ ਜਾਣਦਾ ਜਾਂ ਆਰਐਸਐਸ ਦਾ ਨਾਗਪੁਰ ਹੈੱਡਕੁਆਟਰ ਜਾਣਦਾ। ਪਰ ਇੱਕ ਗੱਲ ਜਿਹੜੀ ਜ਼ਾਹਰਾ ਤੌਰ ਦੇ ਉੱਤੇ ਸਾਹਮਣੇ ਹੈ ਕਿ ਉਹਨੇ ਇਹ ਜਿਹੜਾ ਰਾਕੇਸ਼ ਅਸਥਾਨ ਹੈ ਇਸ ਦੇ ਨੇ ਜਿਹੜੀ ਹੈ ਕੁਝ ਹਫ਼ਤੇ ਪਹਿਲਾਂ ਦੀ ਰਿਪੋਰਟ ਕੀਤੀ ਹੋਈ ਸੀ ਕਿ ਜੀ ਜਿਹੜਾ ਡਾਇਰੈਕਟਰ ਹੈ ਮੇਨ ਜਿਹੜਾ ਅਲੋਕ ਵਰਮਾ ਇਹ ਕਰਪਟ ਹੈ, ਇਹ ਪੈਸੇ ਇੱਥੋਂ ਲੈ ਰਿਹਾ ਉੱਥੋਂ ਲੈ ਰਿਹਾ। ਹੁਣ ਇਹ ਰਿਪੋਰਟ ਦਾ ਕੀ ਬੇਸ ਸੀ, ਲੇਕਿਨ ਅਲੋਕ ਵਰਮਾ ਨੇ ਅਲਟੀਮੇਟਲੀ 3-4 ਦਿਨ ਪਹਿਲਾਂ ਉਹਨੇ ਕਿਹਾ ਕਿ ਜੀ ਇਹ ਜਿਹੜਾ ਅਸਥਾਨ ਹੈ ਇਹ ਜਿਹੜਾ ਕੁਰੈਸ਼ੀ ਦਾ ਕੇਸ ਹੈ ਬੀਫ ਐਕਸਪੋਰਟ ਵਾਲਾ, ਉਹਦੇ 'ਚ ਇਹਨੇ 3 ਕਰੋੜ ਰੁਪਈਆ 10 ਡੀਲ ਬਣਾਈ ਹੈ ਔਰ ਇਹ ਡੀਐਸਪੀ ਹੈ ਇਹ ਐਸੋ ਉਦੋਂ, ਕਿਉਂਕਿ ਉਹਨੇ ਇੰਨੇ ਫੈਕਟਸ ਨਾਲ ਗੱਲ ਕੀਤੀ ਕਿ ਇਵੈਂਚੁਅਲੀ ਇਹਨਾਂ ਨੂੰ ਅਸਥਾਨਾਂ ਨੂੰ ਜਿਹੜਾ ਉੱਥੋਂ ਹਟਾਉਣਾ ਪਿਆ, ਗੁਜਰਾਤ ਕਾਡਰ 'ਚ ਵਾਪਸ ਭੇਜਿਆ। ਪਰ ਇਹ ਇਨਕਸ਼ਾਫ ਕਰਨ ਤੋਂ ਬਾਅਦ ਡਾਇਰੈਕਟਰ ਅਲੋਕ ਵਰਮਾ ਵੀ ਜਿਹੜਾ ਉਹ 24 ਘੰਟੇ ਨਹੀਂ ਟਿਕਿਆ, ਉਸ ਨੂੰ ਜਿਹੜਾ ਉਹਨਾਂ ਨੇ ਜਿਹੜਾ ਦੋਨਾਂ ਨੂੰ ਹੀ ਛੁੱਟੀ ਤੇ ਭੇਜ ਕੇ ਤੇ ਨਵਾਂ ਬੰਦਾ ਜਿਹੜਾ ਨਾਗੇਸ਼ਵਰ ਰਾਓ ਇੰਟਰਿਮ ਡਾਇਰੈਕਟਰ ਲਾ ਦਿੱਤਾ। ਹਾਲਾਂਕਿ ਅਲੋਕ ਵਰਮਾ ਜਿਹੜਾ ਉਹ ਸੁਪਰੀਮ ਕੋਰਟ 'ਚ ਪਹੁੰਚ ਗਿਆ ਹੈ ਔਰ ਈਵਨ ਪ੍ਰਸ਼ਾਂਤ ਭੂਸ਼ਣ ਜਿਹੜੇ ਵਕੀਲ ਨੇ ਉਹਨਾਂ ਨੇ ਵੀ ਸੁਪਰੀਮ ਕੋਰਟ 'ਚ, ਸਾਡਾ ਉਹਦੇ 'ਚ ਕੋਈ ਨਹੀਂ ਹੈ, ਨਾ ਹੀ ਮੈਂ ਵਕਤ ਜ਼ਾਇਆ ਕਰਨਾ ਚਾਹੁੰਦਾ। ਪਰ ਇੱਕ ਗੱਲ ਜ਼ਾਹਰ ਹੈ ਇਸ ਸਾਰੇ ਕਿੱਸੇ 'ਚੋਂ ਕਿ ਇੱਕ ਤਾਂ ਨਿਰਾਜ ਚੌਧਰੀ ਬਾਰ-ਬਾਰ ਯਾਦ ਆਉਂਦਾ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਹੁਣ ਜੇ ਇਸ ਮੁੱਦੇ ਦੇ ਉੱਤੇ ਅਸੀਂ ਦੇਖੀਏ ਕਿ ਕੌਣ ਕਿਹਦੀ ਪ੍ਰੋਟੈਕਸ਼ਨ ਕਰ ਰਿਹਾ, ਜੇ ਮਹਿਕਮਾ ਸਿੱਧਾ ਮੋਦੀ ਨੂੰ ਜਵਾਬਦੇਹ ਹੈ ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹਨਾਂ ਦਾ ਜਿਹਨੂੰ ਬੜਾ ਫਾਇਰ ਬ੍ਰਾਂਡ ਮੈਵਰਿਕ ਸੁਬਰਾਮਨੀਅਮ ਸਵਾਮੀ ਜਿਹਨੂੰ ਆਰਐਸਐਸ ਨੇ ਚੇਚਾ ਰਾਜ ਸਭਾ ਦਾ ਮੈਂਬਰ ਬਣਾਇਆ, ਜਿਹੜਾ ਨਿੱਕੇ ਮੋਟੇ ਮੁੱਦੇ ਨੂੰ ਲੈ ਕੇ ਕੋਰਟ 'ਚ ਪਹੁੰਚ ਜਾਂਦਾ ਹੈ ਔਰ ਨੱਕ 'ਚ ਦਮ ਕੀਤਾ ਹੁੰਦਾ ਉਹਨੇ ਕਿਸੇ ਵੀ ਪਾਰਟ ਦਾ, ਉਹਨੇ ਵੀ ਇਹ ਕਿਹਾ, ਉਹਨੇ ਕਿਹਾ ਜੀ ਜੇ ਇਹੀ ਹਾਲ ਹੈ ਤੇ ਮੈਂ ਜਿੰਨੇ ਕਰਪਸ਼ਨ ਦੇ ਕੇਸ ਦਾਇਰ ਕੀਤੇ ਹੋਏ ਨੇ ਸਾਰਿਆਂ ਦੇ ਖਿਲਾਫ ਉਹ ਮੈਂ ਵਾਪਸ ਲੈ ਲਾਂਗਾ। ਵੀ ਇਹ ਤਾਂ ਕਿਹਦੇ ਤੋਂ ਤੁਸੀਂ ਜਿਹੜਾ ਉਹ ਆਸ ਕਰਨੀ ਹੈ ਵੀ ਕਿਹਨੇ ਤੁਹਾਨੂੰ ਜਸਟਿਸ ਦੇਣਾ। ਔਰ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਵੀ ਮੈਂ ਕਿਹਾ ਸੀ, ਮੈਂ ਕਿਹਾ ਜੀ ਬਹੁਤ ਵਾਰ ਅਸੀਂ ਫਰੇਜ਼ ਇਸਤੇਮਾਲ ਕਰਦੇ ਹਾਂ ਜੀ ਉਲਟੀ ਵਾੜ ਖੇਤ ਕੋ ਖਾਈ, ਕਿ ਜੀ ਵਾੜ ਜਿਹੜੀ ਹੈ ਉਹ ਖੇਤ ਨੂੰ ਸੁਰੱਖਿਅਤ ਕਰਨ ਲਈ ਪ੍ਰੋਟੈਕਟ ਕਰਨ ਲਈ ਲਾਈ ਜਾਂਦੀ ਹੈ, ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤੇ ਜਿਵੇਂ ਪਹਿਰੂਆ ਜਿਹੜਾ ਪਹਿਰੇਦਾਰ ਹੈ ਚੌਕੀਦਾਰ ਹੈ ਉਹ ਘਰ ਦੀ ਜਿਹੜਾ ਹਿਫਾਜ਼ਤ ਲਈ ਤੁਸੀਂ ਰੱਖਦੇ ਹੋ, ਤੇ ਜੇ ਉਹੀ ਜੰਦਾ ਭੰਨ ਕੇ ਅੰਦਰਲਾ ਸਮਾਨ ਲੁੱਟ ਲੇ ਤਾਂ ਉਹਨੂੰ ਤੁਸੀਂ ਫਿਰ ਕਿਹਨੂੰ ਦੋਸ਼ ਦੇ ਸਕਦੇ ਹੋ। ਪਰ ਇਸ ਸਿਸਟਮ ਦੇ ਵਿੱਚ ਇੱਕ ਬ੍ਰਾਂਚ ਨਹੀਂ, ਜੇ ਅਸੀਂ ਲੈਜਿਸਲੇਚਰ ਦੀ ਗੱਲ ਕਰੀਏ ਕਿ ਕਿਵੇਂ ਚੌਥਾ ਜਾਂ ਪੰਜਵਾਂ ਹਿੱਸਾ ਐਮਪੀ ਐਮਐਲਏ ਨੇ ਜਿਨ੍ਹਾਂ ਦੇ ਖਿਲਾਫ ਕਰਪਸ਼ਨ ਦੇ ਮਰਡਰ ਦੇ ਜ਼ਬਰ ਜਨਾਹ ਦੇ ਕੇਸ ਨੇ, ਕਿਵੇਂ 70-80% ਜਿਹੜੇ ਬਣਦੇ ਨੇ ਔਰ ਜਦੋਂ ਤੱਕ ਲੱਥਦੇ ਨੇ ਉਹਨਾਂ ਦੀ ਪ੍ਰਾਪਰਟੀ 'ਚ 100-200% ਤੱਕ ਦਾ ਵਾਧਾ ਹੋ ਜਾਂਦਾ ਹੈ। ਕਿਵੇਂ ਨਲਾਇਕ ਤੋਂ ਨਲਾਇਕ ਇਹਨਾਂ ਦੇ ਮੁੰਡੇ, ਉਹ ਕਿਵੇਂ ਅਮਿਤ ਸ਼ਾਹ ਦਾ ਮੁੰਡਾ ਰਾਤੋਂ ਰਾਤ ਮਿਲੀਅਨਰ ਬਣ ਗਿਆ ਜਦੋਂ ਕਿ ਉਹਨੂੰ ਕੋਈ ਐਕਸਪੀਰੀਅੰਸ, ਕਿਵੇਂ ਇਹਨਾਂ ਨੂੰ ਠੇਕੇ ਮਿਲਦੇ ਨੇ, ਕਿਵੇਂ ਇਹਨਾਂ ਦੇ ਜਿਹੜੇ ਨੇ ਉਹ ਬਾਹਰ ਡਿਫੈਂਸ ਡੀਲਸ ਦੇ ਵਿੱਚ ਸੌਦੇ ਹੁੰਦੇ ਨੇ। ਤੇ ਜੱਜਾਂ ਦੀ ਜੇ ਗੱਲ ਕਰੀਏ ਤੇ ਇਹ ਗੱਲ ਜਿਹੜੀ ਪ੍ਰਸ਼ਾਂਤ ਭੂਸ਼ਣ ਔਰ ਦੂਜੇ ਨੇ ਡੰਕੇ ਦੀ ਚੋਟ ਨਾਲ ਕਹੀ ਹੋਈ ਹੈ
ਕਿ ਭਾਈ 90% ਸੁਪਰੀਮ ਕੋਰਟ ਦੇ ਜੱਜ ਸਣੇ ਚੀਫ ਜਸਟਿਸ ਦੇ ਕਰਪਟ ਨੇ ਜੀ। ਹਾਲਾਂ ਉਹਨੂੰ ਲੈ ਗਏ ਕੋਰਟ 'ਚ, ਪਰ ਉਹ ਆਪਣੀ ਸਟੇਟਮੈਂਟ ਤੇ ਖੜਾ ਹੈ, ਉਹਨੇ ਕਿਹਾ ਜੀ ਮੈਂ ਸਬੂਤਾਂ ਨਾਲ ਗੱਲ ਕਰਦਾ। ਸੋ ਕੁੱਲ ਮਿਲਾ ਕੇ ਲੈ ਦੇ ਕੇ ਜਦੋਂ ਇਸ ਸਾਰੇ ਪਾਰਟ ਨੂੰ ਦੇਖਿਆ ਜਾਂਦਾ ਹੈ ਤੇ ਗੱਲ ਜਦੋਂ ਵੀ ਕਿਸੇ ਸਿਸਟਮ ਦੀ ਤੁਸੀਂ ਸਟੇਬਿਲਿਟੀ, ਸਿਸਟਮ ਤੇ ਯਕੀਨ ਦੀ ਗੱਲ ਕਰਦੇ ਹੋ ਤੇ ਫਿਰ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਅਕਾਊਂਟੇਬਿਲਟੀ ਹੋਏ, ਜਵਾਬਦੇਹੀ। ਇਹ ਠੀਕ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ, ਜੇ ਅੱਜ ਅਸੀਂ ਟਰੰਪ ਦੇ ਹਵਾਲੇ ਨਾਲ ਵੀ ਗੱਲ ਕਰੀਏ, ਅਦਰਵਾਈਜ਼ ਹੈ ਕਈ ਵਾਰ ਸਿਸਟਮ ਦੇ ਵਿੱਚੋਂ ਕੋਈ ਵੜ ਕੇ ਨਿਕਲ ਜਾਂਦਾ, ਅੱਗੇ ਤੱਕ ਵੀ ਪਹੁੰਚ ਜਾਂਦਾ, ਪਰ ਫਿਰ ਇੱਕ ਸਟੇਟ ਆ ਜਾਂਦੀ ਹੈ ਜਦੋਂ ਕਾਊਂਟਡਾਊਨ ਸ਼ੁਰੂ ਹੋ ਜਾਂਦਾ, ਬਿਲਕੁਲ ਅਕਾਊਂਟੇਬਿਲਟੀ ਸ਼ੁਰੂ ਹੋ ਜਾਂਦੀ ਹੈ। ਜੇ ਹੁਣ ਮਿਡ ਟਰਮ ਪੋਲ, ਔਰ ਜਿਵੇਂ ਕੱਲ ਹਰਪ੍ਰੀਤ ਸਿੰਘ ਸੰਧੂ ਜਿਹੜੇ ਫਰੈਂਡਸ ਆਫ ਸਿੱਖ ਕਾਕਸ ਦੇ ਕਰਤਾ ਧਰਤਾ ਨੇ, ਉਹਨਾਂ ਨਾਲ ਇੰਟਰਵਿਊ ਸੀ, ਉਹਨਾਂ ਨੇ ਵੀ ਕਿਹਾ ਕਿ ਭਾਈ ਬਾਹਰ ਨਿਕਲੋ, ਵੋਟਾਂ ਪਾਓ, ਕਿਉਂਕਿ ਨਵੰਬਰ ਦਾ ਇਹ ਹਫਤਾ ਜਿਹੜਾ ਆਉਣ ਵਾਲਾ ਇਹਨੇ ਡਿਸਾਈਡ ਕਰਨਾ ਹੈ। ਜੇ ਇਹਨਾਂ ਮਿਡ ਟਰਮਸ ਦੇ ਵਿੱਚ ਡੈਮੋਕ੍ਰੇਟਸ ਹਾਊਸ ਨੂੰ ਜਾਂ ਸੈਨੇਟ ਨੂੰ ਕੈਪਚਰ ਕਰ ਲੈਂਦੇ ਨੇ ਤੇ ਜ਼ਾਹਰ ਹੈ ਫਿਰ ਜ਼ਮਾਨਾ ਦੇਖੇਗਾ ਕਿ ਭਾਈ ਇਹ ਜਿੰਨੇ ਲੈਪਸਿਸ ਨੇ ਜਿਹੜੇ ਕਿ ਪ੍ਰੈਜ਼ੀਡੈਂਟ ਦੇ ਪਾਰਟ ਤੇ ਸਾਹਮਣੇ ਆਏ, ਉਹ ਭਾਵੇਂ ਰਸ਼ੀਅਨਸ ਦੇ ਨਾਲ ਪਿਛਲੀਆਂ ਚੋਣਾਂ ਦੇ ਵੇਲੇ ਉਹਨਾਂ ਦੀ ਇੰਟਰਫੇਰੈਂਸ ਦੀ ਗੱਲ ਹੈ ਜਾਂ ਹੋਰ ਜਿਹੜੀਆਂ ਇਨਸਾਈਡ ਗੱਲਾਂ ਬਾਹਰ ਆ ਰਹੀਆਂ ਨੇ, ਇਸ ਦੇ ਉੱਤੇ ਇਨਵੈਸਟੀਗੇਸ਼ਨ ਹੋਏਗੀ। ਔਰ ਇਹਦੇ ਬਾਵਜੂਦ ਕਿ ਕਿੰਨੇ ਜਿਹੜੇ ਨੇ ਫਾਇਰ ਕੀਤੇ ਨੇ ਟਰੰਪ ਨੇ, ਫਿਰ ਵੀ ਕੋਈ ਨਾ ਕੋਈ ਬੰਦਾ ਜਿਹੜਾ ਬਾਹਰ ਵੀ ਨਿਕਲਦਾ, ਕੋਈ ਕਿਤਾਬ ਲਿਖ ਦਿੰਦਾ ਹੈ, ਕੋਈ ਅਦਰਵਾਈਜ਼ ਕਿਸੇ ਨਾ ਕਿਸੇ ਲੈਵਲ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਅਜੇ ਤੱਕ ਲੱਗਦਾ ਹੈ ਕਿ ਜੇ ਅਕਾਊਂਟੇਬਿਲਟੀ ਨਹੀਂ ਹੈ, ਲੇਕਿਨ ਇਹ ਸਿਸਟਮ ਦੀ ਗੱਲ ਹੈ ਕਿ ਵੀ ਇਨ ਦਾ ਐਂਡ ਕੋਈ ਨਾ ਕੋਈ ਕਿਤੇ ਨਾ ਕਿਤੇ ਜੋ ਤੁਸੀਂ ਕਰ ਰਹੇ ਹੋ ਉਸ ਦਾ ਹਿਸਾਬ ਵੀ ਰੱਖ ਰਿਹਾ ਔਰ ਉਸ ਦੇ ਲਈ ਤੁਹਾਨੂੰ ਜਿਹੜਾ ਉਹ ਅਕਾਊਂਟੇਬਲ ਵੀ ਬਣਾਇਆ ਜਾਏਗਾ। ਲੇਕਿਨ ਜਿਸ ਸਿਸਟਮ ਤੋਂ ਅਸੀਂ ਖਹਿੜਾ ਛਡਾਉਣਾ ਚਾਹੁੰਦੇ ਹਾਂ ਔਰ ਜਿਹਦੇ ਤੋਂ ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ, ਉਹਦੀ ਇਹ ਸਭ ਤੋਂ ਪ੍ਰੀਮੀਅਰ ਇੰਸਟੀਟਿਊਸ਼ਨ CBI, ਜਿਹਦੇ ਟੌਪ ਦੋਨੋਂ ਬੰਦੇ, ਇੱਕ ਡਾਇਰੈਕਟਰ ਇੱਕ ਡਿਪਟੀ ਡਾਇਰੈਕਟਰ, ਜਿਹਨੂੰ ਡਿਪਟੀ ਨੂੰ ਸਪੈਸ਼ਲ ਡਾਇਰੈਕਟਰ ਬਣਾਇਆ ਹੋਇਆ, ਉਹ ਇੱਕ ਦੂਸਰੇ ਨੂੰ ਕਹਿ ਰਹੇ ਨੇ ਜੀ ਉਹਨੇ ਇੰਨੇ ਕਰੋੜ ਲਿਆ, ਉਹਨੇ ਇੰਨੇ ਕਰੋੜ ਲਿਆ। ਇਹ ਸਾਰੇ ਤਾਂ ਉਹਨਾਂ ਦਾ ਜਿਹੜਾ ਇਹਨਾਂ ਬਾਂਦਰਾਂ ਦਾ ਮਦਾਰੀ ਹੈ ਮੋਦੀ, ਉਹ ਡੰਡਾ ਲੈ ਕੇ ਉਹਨਾਂ ਨੂੰ ਕਹਿ ਰਿਹਾ ਦੋਨਾਂ ਨੂੰ ਵੀ ਤੁਸੀਂ ਛੁੱਟੀ ਤੇ ਜਾਓ, ਤੇ ਨਾਗੇਸ਼ਵਰ ਰਾਓ ਨੂੰ ਜਿਹੜਾ ਲਿਆ ਕੇ ਬਿਠਾ ਦਿੱਤਾ ਜਾਂਦਾ। ਨਿਕਲੇਗਾ ਕੁਛ ਨਹੀਂ ਨਿਕਲੇਗਾ। ਜਿਵੇਂ ਅੱਜ ਵੀ ਗੱਲ ਹੋ ਰਹੀ ਸੀ, 2-4 ਦਿਨ ਖਬਰਾਂ ਹੋਣਗੀਆਂ। ਹੁਣ ਰਾਫੇਲ ਡੀਲ ਦੇ ਉੱਤੇ ਫ੍ਰੈਂਚ ਮੀਡੀਆ ਲਗਾਤਾਰ ਸਟੋਰੀ ਛਾਪਦਾ ਰਿਹਾ, ਲੇਕਿਨ ਉਸ ਤੋਂ ਬਾਅਦ ਕੀ ਨਿਕਲਣਾ ਸੀ, ਗੱਲ ਉੱਥੇ ਕੀ ਆਈ ਗਈ ਹੋ ਗਈ। ਔਰ ਅੱਜ ਵੀ ਜਿਹੜੀ ਗੱਲ ਦਿਲਚਸਪ ਹੈ ਕਿ ਕਾਂਗਰਸ ਨੇ ਇਸ ਮੁੱਦੇ ਨੂੰ ਵੀ ਜਿਹੜਾ ਉਹ ਰਾਫੇਲ ਡੀਲ ਦੇ ਨਾਲ ਜੋੜਿਆ। ਕਾਂਗਰਸ ਲਿੰਕਸ CBI chief's ouster to Rafale probe. Rahul says Verma targeted for gathering evidence. Opposition questions PM's intent. ਉਹਨੇ ਕਿਹਾ ਜੀ ਵੀ ਜਿਹੜਾ ਡਾਇਰੈਕਟਰ ਹੈ ਵਰਮਾ, ਇਹ ਐਵੀਡੈਂਸ ਇਕੱਠੀ ਕਰ ਰਿਹਾ ਸੀ ਰਾਫੇਲ ਮੁੱਦੇ ਦੇ ਉੱਤੇ, ਔਰ ਇਸ ਸਾਰੇ ਚੋਂ ਜਿਹੜਾ ਇਸ ਲਈ ਉਹਨੂੰ ਵੀ ਕਰਤਾ ਗਿਆ ਪਾਸੇ, ਅਸਥਾਨਾ ਲਿਆ ਕੇ ਮੋਦੀ ਨੇ ਹੀ ਫਿੱਟ ਕੀਤਾ ਸੀ। ਔਰ ਇਸੇ ਤਰ੍ਹਾਂ ਅਸੀਂ ਅਦਰਵੇ ਦੇਖਦੇ ਹਾਂ ਕਿ ਬਈ ਨਿਕਲਣਾ ਕੀ ਹੈ। ਜੇ 5 ਸੁਪਰੀਮ ਕੋਰਟ ਦੇ ਜੱਜ ਬਾਹਰ ਨਿਕਲ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਆਲ ਇਜ਼ ਨਾਟ ਵੈਲ, ਇਹ ਠੀਕ ਨਹੀਂ ਹੈ, ਇਹਨੂੰ ਬਦਲੋ। ਹੁਣ ਉਹਨਾਂ ਚੋਂ ਦੀਪਕ ਵਰਮਾ ਜਿਹੜਾ ਹੈ ਉਹ ਰਿਟਾਇਰ ਹੋ ਰਿਹਾ, ਸ਼ਰਮਾ ਕੇ ਵਰਮਾ ਕੀ ਹੈ, ਲੇਕਿਨ ਉਸ ਦੇ ਨਾਲ ਦੀਪਕ ਮਿਸ਼ਰਾ ਉਹ ਰਿਟਾਇਰ ਹੋ ਗਿਆ। ਹੁਣ ਜਿਹੜਾ ਜਸਟਿਸ ਗੋਗੋਈ ਚੀਫ ਜਸਟਿਸ ਬਣਿਆ ਉਹ ਉਹਨਾਂ 5 ਚੋਂ ਸੀ। ਇਵੈਂਚੁਅਲੀ ਕਿੰਨੀ ਕੁ ਦੇਰ ਉਹਦਾ ਪੀਰੀਅਡ ਉਹ ਵੀ ਲਿਖੀ ਜਾਏਗਾ। ਹੁਣ ਸੁਪਰੀਮ ਕੋਰਟ ਦਾ ਹਾਲ ਵੀ ਇਹ ਬਣ ਗਿਆ ਕਿ ਜੇ ਕੋਈ ਉਹ ਜਜਮੈਂਟ ਫੈਕਟਸ ਤੇ ਬੇਸ ਜਾਂ ਕਨਸਟੀਟਿਊਸ਼ਨ ਮੁਤਾਬਕ ਦਿੰਦੇ ਵੀ ਨੇ, ਜਿਵੇਂ ਅਸੀਂ ਸਾਬਰਮਾਲਾ ਮੰਦਿਰ ਦਾ ਜ਼ਿਕਰ ਕੀਤਾ ਸੀ, ਸੁਪਰੀਮ ਕੋਰਟ ਨੇ ਕਿਹਾ ਜੀ ਜਿਹੜੀਆਂ ਵਿਮਨ ਜਿਨ੍ਹਾਂ ਦੇ ਉੱਤੇ ਪਾਬੰਦੀ ਹੈ ਕਿ ਜੀ ਮੈਂਸਟਰੂਏਟਿੰਗ ਪੀਰੀਅਡ 'ਚ ਉਹ ਨਹੀਂ ਜਾ ਸਕਦੀਆਂ ਮੰਦਿਰ, ਇਹ ਬਿਲਕੁਲ ਕਾਨੂੰਨ ਦੀ ਖਿਲਾਫ ਵਰਜ਼ੀ ਹੈ ਔਰ ਸਟੇਟ ਜਿਹੜੀ ਆ ਉਹਨੂੰ ਯਕੀਨੀ ਬਣਾਏ ਕਿ ਉਹ ਮੰਦਿਰ ਜਾ ਸਕਣ। ਮੰਦਿਰ ਖੁੱਲ੍ਹਿਆ, ਸਟੇਟ ਨੇ ਸਿਕਿਉਰਿਟੀ ਫੋਰਸਿਸ ਦੂਜੀਆਂ ਵੀ ਲਾਈਆਂ, ਪਰ ਜਿਹੜੀ ਹੁਣ ਜਿਨ੍ਹਾਂ ਦੀ ਹਕੂਮਤ ਹੈ ਮੋਦੀ ਔਰ ਮੋਹਨ ਭਾਗਵਤ, ਉਹਨਾਂ ਨੇ ਹਜ਼ਾਰਾਂ ਔਰਤਾਂ ਔਰ ਮਰਦ ਉੱਥੇ ਪਹੁੰਚਾ ਦਿੱਤੇ ਜਿਹੜੇ ਕਿ ਇਨਸਾਨੀ ਕੰਧ ਬਣ ਕੇ ਖਲੋ ਗਏ। ਉਹਨਾਂ ਨੇ ਕਿਸੇ ਨੂੰ ਨਹੀਂ ਜਾਣ ਦਿੱਤਾ ਅੰਦਰ। ਹੁਣ ਮੰਦਿਰ ਬੰਦ ਹੈ ਔਰ ਜੇ ਕੋਈ 2 ਪੱਤਰਕਾਰ ਬੀਬੀਆਂ ਨੇ ਉਹ ਦਰਵਾਜ਼ੇ ਤੱਕ ਪਹੁੰਚ ਵੀ ਗਈਆਂ ਤਾਂ ਉਹਨਾਂ ਨੂੰ ਕਿਵੇਂ ਬੇਪਤ ਕਰਕੇ ਕੱਢੇ। ਔਰ ਉਹਨੂੰ ਈਵਨ ਇਹਦੇ ਬਾਵਜੂਦ ਕਿ ਕੈਬਨਿਟ 'ਚ ਬੈਠੀ ਹੈ ਮਨੂ ਸਮ੍ਰਿਤੀ ਇਰਾਨੀ, ਉਹਨੇ ਕਿਸ ਅੰਦਾਜ਼ ਦੇ ਵਿੱਚ ਉਹਨੂੰ ਸਾਰੇ ਨੂੰ ਡਿਫੈਂਡ ਕੀਤਾ। ਸੋ ਜ਼ਾਹਰ ਹੈ ਕਿ ਉੱਥੇ ਨਾ ਜੁਡੀਸ਼ਰੀ ਦਾ ਕੋਈ ਰੁਤਬਾ ਰਿਹਾ ਔਰ ਜਿਹੜੀ ਪ੍ਰੀਮੀਅਰ ਏਜੰਸੀ ਹੈ ਉਹਦਾ ਵੀ ਇਹ ਹਾਲ ਹੈ। ਔਰ ਇਸ ਸਾਰੇ ਦੇ ਬਾਵਜੂਦ ਜਦੋਂ ਇਹਨਾਂ ਦੋਨਾਂ ਦੇ ਉੱਤੇ ਕਾਰਵਾਈ ਦੀ ਗੱਲ ਹੁੰਦੀ ਹੈ ਤੇ ਫਿਰ ਅਰੁਣ ਜੇਤਲੀ
ਜਿਹੜਾ ਮੇਰਾ ਖਿਆਲ ਹੈ ਵੀ ਜਦੋਂ ਵੀ ਫਾਈਨੈਂਸ ਮਿਨਿਸਟਰਸ ਦੀ ਗੱਲ ਹੋਏਗੀ ਆਉਣ ਵਾਲੇ ਪੀਰੀਅਡ, ਜੇ ਕਦੇ ਇਹਨਾਂ ਦਾ ਤਖਤਾ ਪਲਟ ਹੋਇਆ ਜਾਂ ਕੋਈ ਇੰਡੀਪੈਂਡੈਂਟ ਜਰਨਲਿਸਟ ਨੇ ਆਪਣੀ ਕੋਈ ਇਸ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਤੇ ਮੋਸਟ ਕਰਪਟ ਜਿਹਨੇ ਸਾਰਾ ਖਜ਼ਾਨਾ ਲੁੱਟ ਕੇ ਖਾ ਲਿਆ ਉਹਨਾਂ 'ਚ ਇਹ ਅਰੁਣ ਜੇਤਲੀ, ਜਿਹੜਾ ਅੰਮ੍ਰਿਤਸਰ ਤੋਂ ਹਾਰ ਕੇ ਗਿਆ, ਪੰਜਾਬੀ ਹਿੰਦੂ ਜਿਹਨੂੰ ਹਰਾਇਆ, ਅਮਰਿੰਦਰ ਨਹੀਂ ਹਰਾਇਆ ਜੀ, ਔਰ ਜਿਹਨੂੰ ਇੱਕ ਹਲਕੇ ਦੇ ਲੋਕ ਨਹੀਂ ਚੁਣਦੇ, ਰਾਜ ਸਭਾ ਰਾਹੀਂ ਉਹਨੂੰ ਲਿਆ ਕੇ ਬਿਠਾ ਦਿੱਤਾ ਹੈ ਔਰ ਇਹ ਮੋਸਟ ਕਰਪਟ ਫਾਈਨੈਂਸ ਮਿਨਿਸਟਰ ਦੇ ਤੌਰ ਦੇ ਉੱਤੇ ਜਾਣਿਆ ਜਾਏਗਾ। ਉਹ ਕਹਿ ਰਿਹਾ ਇੰਟਰਵੀਨ ਟੂ ਸੇਵ CBI ਫਰੋਮ ਬਿਕਮਿੰਗ ਆਬਜੈਕਟ ਆਫ ਮੌਕਰੀ। ਉਹਨੇ ਕਿਹਾ ਜੀ ਅਸੀਂ ਇਸ ਲਈ ਦੋਨਾਂ ਨੂੰ ਛੁੱਟੀ ਤੇ ਭੇਜਿਆ ਕਿ ਇਹ ਤਾਂ ਮੌਕਰੀ ਬਣ ਰਹੀ ਸੀ CBI ਦੀ, ਔਰ ਇਹ ਅਸੀਂ ਇਸ ਮਜ਼ਾਕ ਔਰ ਇਸ ਸਾਰੇ ਨੂੰ ਬਚਣ ਤੋਂ ਰੋਕਿਆ। ਇਸ ਹੱਦ ਤੱਕ ਜਾਣ ਦੇ ਲਈ ਕੌਣ ਜ਼ਿੰਮੇਵਾਰ ਹੈ, ਕਿਹਨੇ ਮੌਕਰੀ ਬਣਾਈ, ਕਿਵੇਂ ਤੁਸੀਂ CBI ਨੂੰ ਆਪਣਾ ਜਿਹੜਾ ਕੇਜ ਬਰਡ ਹੈ ਤੁਹਾਡਾ ਉਹਨੂੰ ਤੁਸੀਂ ਇਸਤੇਮਾਲ ਕੀਤਾ। ਹੁਣ ਇਸ ਸਭ ਚੋਂ ਸਾਡਾ ਇਹਦੇ, ਜਿਵੇਂ ਮੈਂ ਪਹਿਲਾਂ ਕਿਹਾ ਵੀ ਸਾਡਾ ਤਾਂ ਇਹਨਾਂ ਦੇ ਸਿਸਟਮ 'ਚ ਜਾਂ ਇਹਨਾਂ ਦੀ ਕਿਸੇ ਇੰਸਟੀਟਿਊਸ਼ਨ 'ਚ ਕੋਈ ਯਕੀਨ ਨਹੀਂ। ਸਾਡੇ ਲਈ ਤਾਂ ਜੂਨ 84 ਤੱਕ ਅਸੀਂ ਹੋਪਫੁਲ ਸੀ ਕਿ ਜੇ ਟਰੂਲੀ ਫੈਡਰਲ ਸਿਸਟਮ ਕ੍ਰੀਏਟ ਹੋਏ, ਸਟੇਟਸ ਦੇ ਕੋਲ ਪਾਵਰਸ ਹੋਣ ਔਰ 3-4 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਡਿਫੈਂਸ ਹੈ, ਫੋਰਨ ਅਫੇਅਰਸ ਹੈ ਜਾਂ ਇੱਕ ਅੱਧਾ ਮਹਿਕਮਾ ਹੋਰ ਕਮਿਊਨੀਕੇਸ਼ਨ ਹੈ, ਔਰ ਬਾਕੀ ਸਟੇਟਾਂ ਆਟੋਨੋਮਸ ਹੋਣ। ਪਰ ਜਦੋਂ ਇਹਨਾਂ ਨੇ ਸਾਡੇ ਖਿਲਾਫ ਟੋਟਲ ਵਾਰ ਹੀ ਜਿਹੜੀ ਆ ਡਿਕਲੇਅਰ ਕਰ ਦਿੱਤੀ ਔਰ ਸਿੱਖ ਕੌਮ ਦੀ ਨਸਲਕੁਸ਼ੀ ਹਰ ਪੱਖ ਤੋਂ, ਸੋ ਅਸੀਂ ਤਾਂ ਇਹਨਾਂ ਨੂੰ ਉਦੋਂ ਹੀ ਰਿਜੈਕਟ ਕੀਤਾ ਹੋਇਆ। ਪਰ ਕੁੱਲ ਮਿਲਾ ਕੇ ਅੱਜ ਇਹ ਗੱਲ ਦੁਨੀਆ ਦੇ ਜਿਹੜਾ ਉਹ ਚੌਰਾਹੇ ਦੇ ਵਿੱਚ ਜਿਹਨੂੰ ਕਹਿੰਦੇ ਨੇ ਇਹਨਾਂ ਦੀ ਹੰਡੀ ਫੁੱਟ ਰਹੀ ਹੈ। ਪਰ ਤੁਸੀਂ ਇਹਨੂੰ ਤਰਾਸਦੀ ਕਹੋ ਸਿਚੁਏਸ਼ਨ ਦੀ, ਆਇਰਨੀ ਆਫ ਦਾ ਸਿਚੁਏਸ਼ਨ ਕਹੋ, ਜਾਂ ਝੂਠਿਆਂ ਦੇ ਝੂਠੇ ਯਾਰ ਕਹੋ ਕਿ ਭਾਈ ਉਸ ਮੋਦੀ ਨੂੰ ਜਿਹੜਾ ਜਿਹਨੇ ਸਭ ਤੋਂ ਵੱਧ ਜਿਹੜੀ ਹੈ ਉਹ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ ਹੈ ਗੁਜਰਾਤ ਦੇ ਵਿੱਚ, ਜਿਹਦੇ ਹੱਥਾਂ ਚੋਂ ਜਦੋਂ ਮੈਂ ਦੇਖਦਾ ਮੈਨੂੰ ਤਾਂ ਖੂਨ ਡੁੱਲਦਾ ਉਹਦੇ ਹੱਥਾਂ ਚੋਂ ਨਜ਼ਰ ਆਉਂਦਾ। ਪਤਾ ਨਹੀਂ ਬਾਕੀਆਂ ਨੂੰ ਕਿਉਂ ਇਹ ਨਹੀਂ ਨਜ਼ਰ ਆਉਂਦਾ। ਉਹਨੂੰ ਸਾਊਥ ਕੋਰੀਆ ਨੇ ਕੋਈ ਆਪਣਾ ਪੀਸ ਅਵਾਰਡ ਬਣਾਇਆ ਹੈ ਔਰ ਕੱਲ ਇਹ ਸੀ ਕਿ ਜੀ ਉਹਨਾਂ ਨੇ 100 ਦੇ ਕਰੀਬ 2018 ਸਾਲ ਦੇ ਲਈ ਜਿਹੜੇ ਕੈਂਡੀਡੇਟ ਕਿ ਜਿਨ੍ਹਾਂ ਨੇ ਦੁਨੀਆ 'ਚ ਵਰਲਡ ਪੀਸ ਦੇ ਲਈ, ਵਰਲਡ ਇਕਨੋਮੀ ਦੇ ਲਈ, ਦੁਨੀਆ ਦੇ ਵਿੱਚ ਅੰਡਰਸਟੈਂਡਿੰਗ ਪੈਦਾ ਕਰਨ ਲਈ, ਮਾਸਿਸ ਦਾ ਲੈਵਲ ਅਪਲਿਫਟ ਕਰਨ ਦੇ ਲਈ ਕੰਮ ਕੀਤਾ, ਉਹ ਅਵਾਰਡ ਅਸੀਂ ਨਰਿੰਦਰ ਮੋਦੀ ਨੂੰ ਦੇ ਰਹੇ ਹਾਂ। ਔਰ ਇਹ ਉਹਦਾ ਜਿਹੜਾ ਉਹਦਾ ਚੋਣ ਕਰਨੀ ਹੈ। ਹਾਲਾਂਕਿ ਰਿਪੋਰਟਾਂ ਤੁਹਾਡੀਆਂ ਇੰਟਰਨੈਸ਼ਨਲ ਨੇ, ਉਹ ਹੰਗਰ ਇੰਡੈਕਸ ਹੋਏ, ਉਹ ਇਨਇਕੁਆਲਿਟੀ ਹੋਏ ਕਿ ਭਾਈ ਪਿਛਲੇ 4 ਸਾਲ 'ਚ ਕਰੋੜਪਤੀ ਤਾਂ ਵਧੇ ਨੇ ਲੇਕਿਨ ਗਰੀਬਾਂ ਦੀ ਗਿਣਤੀ ਜਿਹੜੀ ਹੈ ਉਹ ਵਧੀ ਹੈ। ਕਿਵੇਂ ਉੱਥੇ ਘੱਟ ਗਿਣਤੀਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ, ਕਰਪਸ਼ਨ ਔਰ ਉਹ ਡੀਮੋਨੇਟਾਈਜੇਸ਼ਨ ਹੋਏ ਔਰ ਦੂਸਰੀਆਂ ਸਾਰੀਆਂ ਸਕੀਮਾਂ ਦੇ ਥੱਲੇ ਕਿਵੇਂ ਲੁੱਟ ਖਸੁੱਟ ਮਚੀ ਹੋਈ ਹੈ। ਪਰ ਜੇ ਹੁਣ ਗੱਲ ਇਹ ਹੈ ਕਿ ਵੀ ਇਸ ਲੈਵਲ ਤੇ ਜਾ ਕੇ ਉਹਨਾਂ ਨੂੰ ਵੀ ਉਹ ਇਸ ਲਈ ਵੀ ਕਰ ਰਹੇ, ਉਹਨਾਂ ਨੂੰ ਪਤਾ ਹੈ ਵੀ ਇੰਟਰਨੈਸ਼ਨਲੀ ਟਰੰਪ ਆਪਣੇ ਕੰਮ ਲੱਗਾ ਹੋਇਆ ਹੈ, ਯੂਰਪ ਦੇ ਵਿੱਚ ਆਪਣਾ ਜਿਹੜਾ ਰਾਈਟ ਵਿੰਗਰ ਨੇ ਉਹ ਅੱਗੇ ਆ ਰਹੇ ਨੇ, ਇਸਲਾਮਿਕ ਵਰਲਡ ਵੈਸੇ ਹੀ ਉਲਝਾਇਆ ਹੋਇਆ, ਕੋਈ ਕਿਤੇ ਫਸਿਆ ਕੋਈ ਕਿਤੇ ਫਸਿਆ। ਸਾਊਦੀ ਅਰੇਬੀਆ ਹੁਣ ਜਿਹੜਾ ਪੱਤਰਕਾਰ ਉਹਨਾਂ ਨੇ ਆਪਣੇ ਓਰੀਜਨ ਦਾ ਮਾਰਿਆ ਇਸਤਨਬੁਲ ਦੀ ਐਮਬੈਸੀ 'ਚ, ਉਧਰ ਨੂੰ ਡਿਫੈਂਡ ਕਰਨ ਤੇ ਲੱਗੇ ਹੋਏ ਨੇ। ਅੱਜ ਟਰੰਪ ਨੇ ਜਿਹੜਾ ਪਹਿਲਾਂ ਉਹਨੂੰ ਡਿਫਰੈਂਟ ਕਹਿ ਰਿਹਾ ਸੀ, ਹੁਣ ਕਰਾਊਨ ਪ੍ਰਿੰਸ ਦੇ ਉੱਤੇ ਹੀ ਕਹਿੰਦਾ ਜੀ ਉਹਦੀ ਸ਼ਮੂਲੀਅਤ ਹੈ ਔਰ ਇਹ ਜਿਹੜਾ ਇਹਦੀ ਤਹਿਕੀਆਤ ਹੋਏਗੀ। ਸੋ ਬਾਕੀ ਦੁਨੀਆ ਉਲਝੀ ਹੋਈ ਹੈ ਤੇ ਇਹ ਹਿੰਦੂਤ ਵੀ ਆਪਣਾ ਕੰਮ ਕਰ ਰਹੇ ਨੇ ਪੂਰਾ। ਔਰ ਮੈਨੂੰ ਇਹ ਮੈਂ ਕਿਹਾ ਕਿ ਵੀ ਇਹ ਉਸ ਪੀਸ ਲਫ਼ਜ਼ ਦੀ ਬੇਇੱਜ਼ਤੀ ਹੈ, ਉਸ ਦੀ ਬੇਹੁਰਮਤੀ ਹੈ ਕਿ ਜੀ ਮੋਦੀ ਜੇ ਤੁਸੀਂ ਉਹਨੂੰ ਬੁਚੜਸ ਅਵਾਰਡ ਦੇਣਾ ਹੈ, ਹਾਂਜੀ ਮੋਸਟ ਜਿਹੜਾ ਜਿਹਨੇ ਸਭ ਤੋਂ ਵੱਧ ਮਰਡਰ ਕੀਤੇ ਨੇ, ਕੋਲਡ ਬਲੱਡਡ ਮਰਡਰ, ਉਹਦਾ ਅਵਾਰਡ ਦੇਣਾ ਹੈ, ਸਭ ਤੋਂ ਵੱਡੇ ਚੋਰ ਦਾ ਅਵਾਰਡ ਦੇਣਾ ਹੈ, ਕੋਈ ਅਲੀ ਬਾਬਾ 40 ਚੋਰ ਕੋਈ ਅਵਾਰਡ ਰੱਖਣਾ ਹੈ ਉਹ ਇਹਨੂੰ ਦੇ ਦਿਓ, ਕੋਈ ਮੈਕੀਆਵੈਲੀ ਦਾ ਅਵਾਰਡ ਦੇਣਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਵੀ ਇੱਕ ਰੀਜ਼ਨ ਹੈ ਜਿਹੜੀ ਦੁਨੀਆ 'ਚ ਅੱਜ ਇੱਕ ਪੱਧਰ ਦੇ ਉੱਤੇ ਫਰਸਟ੍ਰੇਸ਼ਨ ਹੈ, ਡਿਪਰੈਸ਼ਨ ਹੈ। ਬਹੁਤ ਸਾਰੇ ਲੋਕ ਈਵਨ ਅਮਰੀਕਾ 'ਚ ਇੱਕ ਸਟੇਜ ਜਦੋਂ ਇਹ ਟਰੰਪ ਦਾ ਆਇਆ ਤਾਂ ਕਈ ਜਿਹੜੇ ਨੇ ਉਹ ਕੈਨੇਡੀਅਨ ਸਿਟੀਜ਼ਨ ਬਣਨ ਦੇ ਲਈ ਉਹਨਾਂ ਦਾ ਕੈਨੇਡਾ 'ਚ ਮਾਈਗ੍ਰੇਟ ਕਰਨ ਲਈ ਉਹਨਾਂ ਦਾ ਉਹ ਸਰਵਰ ਡਾਊਨ ਹੋ ਗਿਆ ਸੀ ਕੈਨੇਡਾ ਵਾਲਿਆਂ ਦਾ, ਦੇ ਵਾਂਟਡ ਟੂ ਰਨ ਅਵੇ। ਉਹਦੇ 'ਚ ਕੋਈ ਇਹ ਨਹੀਂ ਵੀ ਦੂਜੇ ਜਿਹੜੇ ਸਿਟੀਜ਼ਨ ਵੀ ਸੀ ਅਮਰੀਕਾ ਦੇ ਕਿ ਵੀ ਇਹ ਟੈਰੀਬਲ ਮੁਲਕ ਬਣ ਗਿਆ ਵੀ ਇਹਦੇ ਥੱਲੇ ਅਸੀਂ ਕਿਵੇਂ ਰਵਾਂਗੇ। ਪਰ ਅੱਜ ਹੁਣ ਉੱਥੇ ਦੇਖੋ ਜਿਹੜੇ ਲੋਕ ਉਸ ਸਿਸਟਮ 'ਚ ਰਹਿ ਰਹੇ ਨੇ,
ਇਸ ਕਿਸਮ ਦੀਆਂ ਇੰਸਟੀਟਿਊਸ਼ਨਸ ਜਿਹੜੀਆਂ ਟੋਟਲ ਗਟਰ ਇੰਸਟੀਟਿਊਸ਼ਨਸ ਬਣ ਗਈਆਂ ਨੇ, ਉਹਨਾਂ ਦੇ ਥੱਲੇ ਜਿਹੜੇ ਲੋਕ ਰਹਿ ਰਹੇ ਨੇ, ਫਿਰ ਵਾਕਈ ਉਹ ਜਿਵੇਂ ਕਿਸੇ ਨੇ ਕਿਹਾ ਸੀ ਕਿ ਭਾਈ ਰੱਬ ਪਤਾ ਨਹੀਂ ਹੈ ਕਿ ਨਹੀਂ, ਪਰ ਇੱਥੇ ਆ ਕੇ ਲੱਗਦਾ ਵੀ ਜ਼ਰੂਰ ਰੱਬ ਹੈ, ਕਿ ਵੀ ਇਦਾਂ ਦੇ ਹਾਲ 'ਚ ਰਹਿ ਕੇ ਵੀ ਲੋਕ ਕਹੀ ਜਾਂਦੇ ਨੇ ਜੀ ਸਭ ਰੱਬ ਦੀ ਕੁਦਰਤ ਹੈ ਜੀ, ਕਿ ਵੀ ਉਹਨੂੰ ਬਦਲਣ ਦਾ ਹੀ ਨਹੀਂ ਸੋਚਦੇ। ਵਾਕਈ ਰੱਬ ਨੂੰ ਇਹਨਾਂ ਨੇ ਰੱਖ ਲਿਆ ਹੋਇਆ, ਤੇ ਕਿਉਂ ਜਿਹਾ ਰੱਬ ਹੈ ਜਿਹੜਾ ਜਿਸ ਦੇ ਉੱਤੇ ਇਹ ਯਕੀਨ ਕਰਦੇ ਨੇ ਜਿਹੜੇ ਕਿ ਇਹ ਆਪਣਾ ਇਹ ਜੋ ਹਾਲ ਹੈ ਉਹਨੂੰ ਬਦਲਣਾ ਨਹੀਂ ਚਾਹੁੰਦੇ। ਸੋ ਕੁੱਲ ਮਿਲਾ ਕੇ ਘੱਟੋ ਘੱਟ ਸਿੱਖ ਹੀ ਇਹ ਸਮਝ ਲੈਣ ਕਿ ਭਾਈ ਇਸ ਗਟਰ ਡੈਮੋਕ੍ਰੇਸੀ ਚੋਂ ਅਸੀਂ ਛੁਟਕਾਰਾ ਪਾਣਾ ਔਰ ਇਹਨਾਂ ਤੋਂ ਆਪਣੀ ਜਾਨ ਛਡਾਈਏ, ਨਹੀਂ ਤਾਂ ਇਹ ਜਿਹੜੀ ਹੈ ਕਿ ਭਾਈ ਉਹ ਡੂਬੇਗੀ ਕਸ਼ਤੀ ਤੋਂ ਡੂਬेंगे ਸਾਰੇ, ਵੀ ਇਹ ਸਾਨੂੰ ਵੀ ਨਾਲ ਲੈ ਕੇ ਡੁੱਬ ਰਹੇ ਨੇ। ਇਹ ਚੋਰ, ਕਰਪਟ ਔਰ ਲక్ష్ਮੀ ਦੀ ਪੂਜਾ ਕਰਨ ਵਾਲੇ, ਜਿਨ੍ਹਾਂ ਦੀ ਗੋਡੈਸ ਹੀ ਜਿਹੜੀ ਹੈ ਦੁਨੀਆ 'ਚ ਹੋਰ ਕਿਤੇ ਨਹੀਂ ਹੈ ਵੀ ਕੋਈ ਪੈਸੇ ਨੂੰ ਦੇਵੀ ਕਹੇ ਤੇ ਉਹਦੀ ਪੂਜਾ ਕਰੇ। ਸੋ ਇਹ ਤਾਂ ਉਹਦੀ ਪੂਜਾ ਕਰਦੇ ਨੇ। ਸੋ ਇਹਨਾਂ ਤੋਂ ਬਈ ਲక్ష్ਮੀ ਉਹ CBI ਦੇ ਡਾਇਰੈਕਟਰ ਦੇ ਘਰ ਆਏ ਕਿ ਉਹਨਾਂ ਦਾ ਉਹ ਬੰਗਾਰੂ ਸੀ BJP ਦਾ ਪ੍ਰੈਜ਼ੀਡੈਂਟ ਜੀ, ਔਰ ਜਦੋਂ ਉਹਨਾਂ ਨੇ ਤਹਿਲਕਾ ਵਾਲਿਆਂ ਨੇ ਸਕੈਂਡਲ ਕੀਤਾ ਤੇ ਉਹਨੂੰ ਦੇ ਰਹੇ ਨੇ ਪੈਸੇ ਰੁਪਈਏ। ਨਹੀਂ ਭਾਈ, ਡਾਲਰ ਲਾਓ ਡਾਲਰ, ਇਹ घर आई लक्ष्मी वापस थोड़े करते हैं। सो वो भी RSS ਦਾ ਫੁੱਟ ਸ਼ੋਲਡਰ ਚੋਂ ਉੱਪਰ ਗਿਆ ਸੀ। ਇਹੀ ਹਾਲ ਮੋਦੀ ਦਾ ਹੈ। ਮੋਦੀ ਵੀ ਜਿਹੜਾ ਉਹ ਚਾਰੇ ਪਾਸੇ ਆਪਣੇ ਯਾਰ ਬਾਸ਼ਿਆਂ ਨੂੰ ਵੀ ਰਜਾ ਰਿਹਾ, ਔਰ ਇਸ ਸਿਸਟਮ ਦੇ ਨਾਲ ਘੱਟੋ ਘੱਟ ਜਿਹੜਾ ਵੀ ਕੋਈ ਗੈਰਤ ਅਣਖ ਵਾਲਾ ਸਿੱਖ ਹੈ ਉਹ ਕੋਈ ਵਾਸਤਾ ਜਾਂ ਲਾਗਾ ਦੇਗਾ ਨਹੀਂ ਰੱਖਣਾ ਚਾਹੁੰਦਾ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਉੱਪਰ ਆਪਣੇ ਵਿਚਾਰ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੀਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ, ਵਨ ਟਾਈਮ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।